ਰੀਸੈਂਟਲੀ ਪ੍ਰੈਜ਼ੀਡੈਂਟ ਟਰੰਪ ਨੇ 50 ਸਾਲ ਦੀ ਮੌਰਗੇਜ ਦੀ ਜਿਹੜੀ ਉਹ ਗੱਲ ਕਰ ਦਿੱਤੀ ਆ ਕਿ ਹੁਣ 50 ਈਅਰ ਜਿਹੜੀ ਮੌਰਗੇਜ ਆ ਜਾਊਗੀ। ਸੋ ਕੀ ਦੱਸ ਰਿਹਾ, ਇਹਦਾ ਮਤਲਬ ਕੀ ਹੈਗਾ ਆ? ਸੋ ਦੈਟਸ ਅ ਹਿਊਜ ਜੰਪ। ਪਹਿਲਾਂ ਅਸੀਂ ਜੇ 50 ਸਾਲ ਦੀ ਗੱਲ ਕਰੀਏ, ਇਸ ਤੋਂ ਪਹਿਲਾਂ ਮੈਂ ਇਹ ਵੀ ਕਹਿਣਾ ਚਾਹੂੰਗਾ ਰਾਈ ਭਾਜੀ ਵੀ ਇਸ ਤੋਂ ਪਹਿਲਾਂ ਵੀ 40 ਸਾਲ ਦੀ ਜਿਹੜੀ ਮੌਰਗੇਜ ਆਪਸ਼ਨ ਸੀਗੀ। ਇਹਦਾ ਇਹ ਚਾਹੁੰਦੇ ਨੇ ਵੀ ਥੋੜ੍ਹੀ ਲੋਕੀ ਰੈਂਟ ਦੀ ਬਜਾਏ ਘਰ ਲੈ ਲੈਣ। ਕੱਲ੍ਹ ਨੂੰ ਕਹਿੰਦੇ ਵੀ ਚਲੋ ਠੀਕ ਹੈ, ਜੇ 50 ਸਾਲ ਦੀ ਮੌਰਗੇਜ ਕਰਾਂ ਅਸੀਂ 1% ਤੇ ਕਰ ਦਿੰਦੇ ਅਬ ਜੇ ਇੰਟਰਸਟ ਰੇਟ ਡਾਊਨ ਹੋ ਫਿਰ ਹੀ ਫਾਇਦਾ। ਬੀ ਵੈਰੀ ਮਾਈਂਡਫੁਲ ਇਹ ਨਾ ਹੋਵੇ ਵੀ ਤੁਸੀਂ ਹੁਣ ਰਾਈਟ ਵੇ ਸਾਰੇ ਜਣੇ ਅਪਲਾਈ ਕਰਨਾ ਸ਼ੁਰੂ ਕਰ ਦਿਓ। ਇਹਦੀਆਂ ਇੱਕ ਦੋ ਚੀਜ਼ਾਂ ਹੋਰ ਵੀ ਹੈਗੀਆਂ। ਉਹ ਫਿਰ ਵੀ ਤੁਹਾਡੀ ਓਵਰਆਲ ਕ੍ਰੈਡਿਟ ਪ੍ਰੋਫਾਈਲ ਵੀ ਚੈੱਕ ਕੀਤੀ ਜਾਏਗੀ। ਇਹ ਨਹੀਂ ਹੈਗਾ ਵੀ ਤੁਸੀਂ 30,000 ਦਾ ਕ੍ਰੈਡਿਟ ਚੈੱਕ ਤਾਂ ਹੋਣਾ ਹੀ ਆ। ਕ੍ਰੈਡਿਟ ਚੈੱਕ ਤਾਂ ਫਿਰ ਹੋਣਾ, ਤੁਹਾਡਾ 590 ਸਕੋਰ ਹੈ ਕਿਉਂ ਹੈਗਾ, ਠੀਕ ਹੈ। ਬਟ ਇਹਦੇ ਨਾਲ ਕਈ ਲੋਕ ਬਹੁਤ ਜ਼ਿਆਦਾ ਕੁਆਲੀਫਾਈ ਕਰਨਗੇ। ਇਹ ਗੁੱਡ ਪੋਸੀਬਿਲਿਟੀ ਹੈਗੀ ਹੈ। ਹੁਣ ਜੇ ਇੱਕ ਮੈਂਬਰ ਦਾ ਸਕੋਰ ਹੈ ਹੀ ਨਹੀਂ ਹੈਗਾ, ਉਹ ਤਾਂ ਪਹਿਲਾਂ ਵੀ ਸੀਗਾ, ਤੁਸੀਂ ਫਿਰ ਵੀ ਲੋਨ ਵਾਸਤੇ ਚਲੋ ਅਪਲਾਈ ਕਰ ਸਕਦੇ ਹਸਬੈਂਡ ਵਾਈਫ ਦੇ ਵਿੱਚ ਨਾ। ਦੇयर ਆਰ ਫਿਊ ਵੇਜ਼ ਟੂ ਡੂ ਇਟ। ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਸਾਡੇ ਸਟੂਡੀਓ ਦੇ ਵਿੱਚ ਅੱਜ ਗੱਲਬਾਤ ਕਰਨ ਦੇ ਲਈ ਪਹੁੰਚੇ ਹੋਏ ਨੇ ਮੋਹਨ ਸਿੰਘ ਚੀਮਾ ਜੀ, ਜ਼ੈਂਡਰ ਮੌਰਗੇਜ ਅਤੇ ਰੀਅਲ ਅਸਟੇਟ ਤੋਂ। ਮੌਰਗੇਜ ਅਤੇ ਰੀਅਲ ਅਸਟੇਟ ਦੀ ਦੁਨੀਆ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ, ਕੀ ਨਵੀਆਂ ਅਪਡੇਟਸ ਨੇ, ਜੋ ਗੱਲਾਂ ਚੱਲ ਰਹੀਆਂ ਨੇ ਫੈਡਰਲ ਲੈਵਲ ਦੇ ਉੱਤੇ, ਉਹਨਾਂ ਦਾ ਅਸਰ ਇਸ ਇੰਡਸਟਰੀ ਦੇ ਉੱਤੇ ਕਿਵੇਂ ਹੋ ਰਿਹਾ ਆ ਜਾਂ ਕੀ ਹੋ ਰਿਹਾ ਆ, ਉਸ ਬਾਰੇ ਆਪਾਂ ਗੱਲਬਾਤ ਕਰਾਂਗੇ। ਮੋਹਨ ਸਿੰਘ ਚੀਮਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਆਪ ਜੀ ਨੂੰ ਅਤੇ ਪੰਜਾਬੀ ਰੇਡੀਓ USA ਨਾਲ ਜੁੜੇ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਈਡੀ ਸ਼ੇਅਰ ਕਰ ਲਿਓ ਜੀ। ਹਾਂਜੀ ਬਿਲਕੁਲ ਜੀ। ਸੋ ਜਿਹੜਾ ਅਸੀਂ ਮੌਰਗੇਜ ਦਾ ਕੰਮ ਕਰਨੇ ਆ, ਹੋਮ ਲੋਨਸ ਦਾ, ਜ਼ੈਂਡਰ ਮੌਰਗੇਜ ਜਾਂ ਰੀਅਲ ਸਟੇਟ ਦੇ ਅੰਡਰ, ਉਸ ਦਾ ਜਿਹੜਾ NMLS ID ਨੰਬਰ ਹੈਗਾ ਜੀ 1825688। ਜਿਹੜਾ ਮੇਰਾ ਪਰਸਨਲ NMLS ID ਨੰਬਰ ਹੈਗਾ ਉਹ ਹੈਗਾ 698952। ਇਸ ਦੇ ਨਾਲ ਨਾਲ ਅਸੀਂ ਜਿਹੜੀਆਂ ਰੀਅਲ ਸਟੇਟ ਦੀਆਂ ਸਰਵਿਸਿਜ਼ ਵੀ ਦਿੰਦੇ ਹਾਂ। ਉਸ ਦੀ ਜਿਹੜੀ ID ਹੈਗੀ ਕੰਪਨੀ ਦੀ ਉਹ ਹੈਗੀ ਹੈ DRE ਨੰਬਰ 02083716। ਅਤੇ ਜਿਹੜੀ ਮੇਰੀ ਪਰਸਨਲ ID ਹੈਗੀ ਹੈ ਉਹ ਹੈਗੀ ਹੈ 02067197। ਰਾਣੀ ਭਾਜੀ, ਜਿਵੇਂ ਤੁਸੀਂ ਜਾਣਦੇ ਹੋ, ਅਸੀਂ ਟਰੱਕਿੰਗ ਇੰਡਸਟਰੀ ਦੇ ਵਿੱਚ ਵੀ ਜਿਹੜੇ ਵੀ ਭੈਣ ਭਰਾਵਾਂ ਨੇ ਟ੍ਰੇਲਰਸ ਜਾਂ ਟਰੱਕ ਦੇ ਲੋਨਸ ਕਰਾਉਣੇ ਨੇ, ਉਹਦੀ ਜਿਹੜੀ ਸੈਪਰੇਟ ਕੰਪਨੀ ਹੈਗੀ ਹੈ ਜ਼ੈਂਡਰ ਕੈਪੀਟਲ ਕੋਰਪ, ਉਸ ਦਾ ਨੰਬਰ ਹੈਗਾ ਜੀ DBO 139991 ਜੀ। ਸੋ ਹੁਣ ਜਿੱਦਾਂ ਤੁਸੀਂ ਇੰਨੀਆਂ ਆਈਡੀਜ਼ ਦੱਸੀਆਂ, ਤਾਂ ਆਪਾਂ ਗੱਲਬਾਤ ਇਸੇ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ ਵੀ ਜ਼ੈਂਡਰ ਮੌਰਗੇਜ ਰੀਅਲ ਅਸਟੇਟ ਕਿਹੜੀਆਂ ਸਰਵਿਸਿਜ਼ ਜਿਹੜੀ ਆ ਉਹ ਲੋਕਾਂ ਦੇ ਲਈ ਪ੍ਰਦਾਨ ਕਰਦੀ ਹੈ। ਬਿਲਕੁਲ ਸੁਰਾਜ ਭਾਜੀ, ਜਿਹੜਾ ਸਾਡਾ ਕਹਿ ਲਓ ਵੀ ਕੰਮ ਹੈਗਾ ਜ਼ੈਂਡਰ ਮੌਰਗੇਜ ਐਂਡ ਰੀਅਲ ਅਸਟੇਟ, ਜਿਹੜਾ ਕਿ ਨਾਂ ਹੀ ਦੱਸਦਾ ਕਿ ਮੌਰਗੇਜ ਅਤੇ ਰੀਅਲ ਅਸਟੇਟ ਦਾ ਕੰਮ ਅਸੀਂ ਕਾਫੀ ਕਰਨੇ ਹਾਂ। ਜਿਹੜੀ ਤੁਹਾਨੂੰ ਮੈਂ ਸ਼ੁਰੂਆਤ ਵੀ ਦੱਸਦਾ, ਜਿਹੜੀ ਮੇਰੀ ਪਰਸਨਲ ਬੈਕਗਰਾਊਂਡ ਹੈਗੀ ਹੈ ਉਹ ਹੈਗੀ ਹੈ ਲੈਂਡਿੰਗ ਦੇ ਵਿੱਚ। ਮੈਂ ਐਜ਼ ਏ ਹੋਮ ਲੋਨ ਆਫਿਸਰ ਕਹਿ ਲਓ ਜਾਂ ਆਪਣੇ ਕਹਿ ਲਓ ਕਮਿਊਨਿਟੀ ਦੇ ਵਿੱਚ ਜਾਣਾ ਜੇ ਕਿਸੇ ਨੇ ਹੋਮ ਲੋਨ ਕਰਨਾ ਹੋਵੇ। ਇਹ ਸਾਡਾ ਜਿਹੜਾ ਵੀ ਸਭ ਤੋਂ ਜਿਹੜਾ ਪਹਿਲਾ ਕੰਮ ਸੀਗਾ, ਇੱਥੋਂ ਅਸੀਂ ਕਹਿ ਲਓ ਵੀ ਸ਼ੁਰੂਆਤ ਕੀਤੀ ਸੀਗੀ ਪਰਸਨਲੀ ਇੱਦਾਂ ਸ਼ੁਰੂਆਤ ਕੀਤੀ। ਹਾਂਜੀ। ਸੋ ਪਿਛਲੇ 30 ਸਾਲਾਂ ਤੋਂ ਅਸੀਂ ਇਸ ਚੀਜ਼ ਨੂੰ ਮੋਨੀਟਰ ਕਰ ਰਹੇ ਹਾਂ ਜੀ। ਔਰ ਹੋਮ ਲੋਨ ਸਰਵਿਸਿਜ਼ ਦੇ ਵਿੱਚ ਸਾਡਾ ਕਾਫੀ ਵੱਡਾ ਹੱਥ ਹੈਗਾ। ਜੇ ਕਿਸੇ ਵੀ ਭੈਣ ਭਰਾ ਨੇ ਹੋਮ ਲੋਨ ਕਰਾਉਣਾ ਹੋਵੇ ਜਾਂ ਕਿਸੇ ਦਾ ਲੋਨ ਜੇ ਨਹੀਂ ਹੋ ਰਿਹਾ ਕੰਪੇਅਰ ਟੂ ਬਿਗ ਬੈਂਕਸ, ਕਈ ਵਾਰੀ ਨਾ ਉੱਥੇ ਨਾ ਹੋ ਜਾਂਦੀ ਹੈ, ਕੰਮ ਨਹੀਂ ਗਾਹ ਜਾਂਦਾ। ਸੋ ਜ਼ੈਂਡਰ ਮੌਰਗੇਜ ਦੇ ਵਿੱਚ ਅਸੀਂ ਤੁਹਾਡੇ ਵਾਸਤੇ ਹੈਗੇ ਹਾਂ। ਅਸੀਂ ਹਰ ਇੱਕ ਐਪਲੀਕੇਸ਼ਨ ਨੂੰ ਬੜੇ ਹੀ ਸਹੀ ਤਰੀਕੇ ਨਾਲ ਦੇਖ ਕੇ ਚੰਗੀ ਤਰ੍ਹਾਂ ਸਮਝ ਕੇ ਫਿਰ ਜਵਾਬ ਦਿੰਦੇ ਹਾਂ। ਔਰ ਸਾਡੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ ਕਿ ਜਿਨ੍ਹਾਂ ਨੂੰ ਪ੍ਰੋਬਲਮ ਆ ਰਹੀ ਹੈ ਜਾਂ ਲੋਨ ਨਹੀਂ ਹੋ ਰਿਹਾ, ਉਹ ਸਾਡੇ ਕੋਲ ਜ਼ਰੂਰ ਆਉਣ। ਅਸੀਂ ਉਹਨਾਂ ਦੀ ਮੌਰਗੇਜ ਵਿੱਚ ਬੜੀ ਹੈਲਪ ਕਰ ਸਕਦੇ ਹਾਂ। ਇਸ ਦੇ ਨਾਲ ਨਾਲ ਰੀਅਲ ਸਟੇਟ ਦਾ ਕੰਮ ਵੀ ਅਸੀਂ ਕਰਨੇ ਹਾਂ। ਜੇ ਕਿਸੇ ਨੇ ਘਰ ਲੈਣਾ ਹੋਵੇ, ਉਹਨਾਂ ਨੂੰ ਅਸੀਂ ਰਿਪਰੈਜ਼ੈਂਟ ਕਰਨੇ ਹਾਂ। ਜੇ ਕਿਸੇ ਨੇ ਘਰ ਸੈਲ ਕਰਨਾ ਹੋਵੇ, ਲਿਸਟਿੰਗ ਸਰਵਿਸਿਜ਼ ਜਿਹੜੀਆਂ ਘਰਾਂ ਦੀਆਂ ਉਹ ਵੀ ਅਸੀਂ ਕਰਨੇ ਹੈਗੇ ਹਾਂ। ਅਦਰਵਾਈਜ਼ ਜਿਹੜਾ ਬਾਕੀ ਸਾਡੀਆਂ ਡਿਵੀਜ਼ਨਸ ਹੈਗੀਆਂ, ਉਹਦੇ ਵਿੱਚ ਅਸੀਂ ਕਮਰਸ਼ੀਅਲ ਦਾ ਕੰਮ ਵੀ ਕਰਨੇ ਹਾਂ। ਜੀ ਕਿਸੇ ਨੇ ਗੈਸ ਸਟੇਸ਼ਨ, ਹੋਟਲ ਮੋਟਲ ਖਰੀਦਣਾ ਵੇਚਣਾ ਹੋਵੇ, ਉਹ ਵੀ ਕਰਨੇ ਆ ਜੀ। ਐਗ ਦੀਆਂ ਸਰਵਿਸਿਜ਼, ਕੋਈ ਖੇਤੀਬਾੜੀ ਨਾਲ ਜੁੜਦਾ ਸਾਡਾ ਭੈਣ ਭਰਾ ਹੋਵੇ, ਜਿਨ੍ਹਾਂ ਕੋਲ ਜ਼ਮੀਨਾਂ ਹੈਗੀਆਂ ਜਾਂ ਵੇਚਣਾ ਚਾਹੁੰਦੇ ਨੇ ਜਾਂ ਉਹ ਖਰੀਦਣਾ ਚਾਹੁੰਦੇ ਨੇ, ਅਸੀਂ ਉਹ ਵੀ ਕਰਨੇ ਆ। ਔਰ ਲਾਸਟਲੀ ਜਿਹੜੀ ਜ਼ੈਂਡਰ ਕੈਪੀਟਲ ਕੋਰਪ ਦੀ ਅਸੀਂ ਗੱਲ ਕਰਨੇ ਆ, ਇਹਦੇ ਵਿੱਚ ਇਕੁਇਪਮੈਂਟ ਫਾਈਨੈਂਸਿੰਗ, ਯਾਨੀ ਕਿ ਜੇ ਤੁਸੀਂ ਡਾਕਟਰ ਹੋ ਜਾਂ ਤੁਸੀਂ ਫਾਰਮਰ ਹੋ, ਤੁਹਾਨੂੰ ਕੋਈ ਇਕੁਇਪਮੈਂਟ ਚਾਹੀਦਾ ਹੈਗਾ, ਉਹਨਾਂ ਦੀ ਸਰਵਿਸਿਜ਼ ਵੀ ਸਾਡੀ ਕੰਪਨੀ ਜ਼ੈਂਡਰ ਕੈਪੀਟਲ ਕੋਰਪ ਤੁਹਾਨੂੰ ਦੇ ਸਕਦੀ ਹੈ। ਚਲੋ ਜੀ, ਦੇਖੋ ਹਰ ਤਰ੍ਹਾਂ ਦੀਆਂ ਸਹੂਲਤਾਂ ਨੇ ਇੱਕੋ ਹੀ ਛੱਤ ਹੇਠਾਂ, ਅਤੇ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਲਿਓ। ਫੋਨ ਨੰਬਰ ਦੱਸ ਦਿਓ ਪਹਿਲਾਂ ਸ਼ੁਰੂਆਤ ਦੇ ਵਿੱਚ। ਹਾਂਜੀ। ਕਿਸੇ ਵੀ ਭੈਣ ਭਰਾ ਨੂੰ ਸਾਡੀ ਕੋਈ ਵੀ ਸਰਵਿਸ ਦੀ ਲੋੜ ਹੋਵੇ ਤਾਂ ਪਲੀਜ਼ ਸਾਨੂੰ ਕਾਲ ਕਰਨੀ ਹੈ ਜੀ। ਨੰਬਰ ਹੈਗਾ 559 905 2575, 5599052575। ਇਸ ਨੰਬਰ ਉੱਪਰ ਤੁਸੀਂ ਮੈਨੂੰ ਟੈਕਸਟ ਮੈਸੇਜ ਵੀ ਕਰ ਸਕਦੇ ਹੋ, ਵੌਇਸ ਮੇਲ ਵੀ ਛੱਡ ਸਕਦੇ ਹੋ। ਔਰ ਮੈਂ ਤਕਰੀਬਨ ਵਿਦਿਨ 1 ਆਵਰ ਦੇ ਵਿੱਚ, ਜੇ ਸਪੋਜ਼ ਕਰੋ ਮੈਂ ਬਿਜ਼ੀ ਹੈਗਾ, ਮੈਂ ਤੁਹਾਨੂੰ ਕਾਲ ਬੈਕ ਜ਼ਰੂਰ ਕਰਾਂਗਾ ਜੀ।
ਹੁਣੇ ਆਪਾਂ ਜਿੱਦਾਂ ਗੱਲ ਕਰ ਰਹੇ ਸੀ ਵੀ ਫੈਡਰਲ ਲੈਵਲ ਤੇ ਕਈ ਕੁਛ ਜਿਹੜਾ ਉਹ ਚੱਲਦਾ ਆ, ਉਹਨਾਂ ਦਾ ਅਸਰ ਇਵੈਂਚੁਅਲੀ ਓਬਵੀਅਸਲੀ ਵੀ ਆਮ ਲੋਕਾਂ ਤੇ ਹਰ ਇੱਕ ਦੇ ਉੱਤੇ ਜਿਹੜਾ ਉਹ ਪੈਣਾ ਆ। ਰੀਸੈਂਟਲੀ ਪ੍ਰੈਜ਼ੀਡੈਂਟ ਟਰੰਪ ਨੇ 50 ਸਾਲ ਦੀ ਮੌਰਗੇਜ ਦੀ ਜਿਹੜੀ ਉਹ ਗੱਲ ਕਰ ਦਿੱਤੀ ਆ। 30 ਈਅਰ ਮੌਰਗੇਜ ਆਲਰੇਡੀ ਆਪਾਂ ਨੂੰ ਪਤਾ ਵੀ ਜਿਹੜੇ ਕਨਵੈਨਸ਼ਨਲ ਲੋਨਸ ਆ ਉਹ ਸਾਰੇ 30 ਈਅਰ ਦੇ ਉੱਤੇ ਮੋਸਟਲੀ ਜਿਹੜੀ ਮੈਜੋਰਟੀ ਦੇ ਵਿੱਚ ਅਮਰੀਕਨਸ ਉਹ ਜਿਹੜੀ ਉਹ ਕਰਾਉਂਦੇ ਨੇ, ਤੇ ਹੁਣ 50 ਈਅਰ ਜਿਹੜੀ ਮੌਰਗੇਜ ਆ ਜਾਊਗੀ। ਸੋ ਕੀ ਦੱਸ ਰਿਹਾ, ਇਹਦਾ ਮਤਲਬ ਕੀ ਹੈਗਾ ਆ? ਸੋ ਦੈਟਸ ਅ ਹਿਊਜ ਜੰਪ। ਬੰਦਾ ਮੰਨ ਲਓ ਜੇ 100 ਸਾਲ ਜੀਂਦਾ ਤੇ ਅੱਧਾ ਸਾਲ ਤਾਂ ਫਿਰ ਕਿਸ਼ਤਾਂ ਹੀ ਧਾਰੂਗਾ ਹੈ ਨਹੀਂ, ਬਿਲਕੁਲ ਅੱਧੀ ਉਮਰ। ਸਹੀ ਗੱਲ ਹੈ ਜੀ। ਦੇਖੋ ਇਸ ਤਰ੍ਹਾਂ ਹੈਗਾ, ਅਸੀਂ ਸਭ ਜਾਣਦੇ ਹਾਂ ਇਸ ਵੇਲੇ ਹਾਊਸਿੰਗ ਮਾਰਕੀਟ ਵੀ ਸਟਕ ਹੋਈ ਪਈ ਹੈ, ਔਰ ਗਵਰਨਮੈਂਟ ਪਾਲਿਸੀਜ਼ ਕਹਿ ਲਓ ਜਾਂ ਪ੍ਰੈਜ਼ੀਡੈਂਟ ਟਰੰਪ ਦੀਆਂ ਪਾਲਿਸੀਜ਼ ਕਹਿ ਲਓ ਇਸ ਵੇਲੇ ਇਹ ਹੈਗੀਆਂ ਵੀ ਮਾਰਕੀਟ ਨੂੰ ਕਿਸ ਤਰ੍ਹਾਂ ਹਿਲਾਇਆ ਜਾਵੇ। ਸੋ ਉਹਨਾਂ ਨੇ ਦੇਰ ਫਲੋਟਿੰਗ ਦੀ ਆਈਡੀਆ, ਇਟਸ ਨਾਟ ਡਨ ਯੈਟ, ਬਟ ਮੋਸਟ ਲਾਈਕਲੀ ਜੋ ਕਹਿੰਦੇ ਨੇ ਉਹ ਜੋਰ ਲਾ ਕੇ ਕਰਾ ਹੀ ਦਿੰਦੇ ਨੇ ਐਂਡ ਦੇ ਵਿੱਚ। ਆਪਾਂ ਪਹਿਲਾਂ ਅਸੀਂ ਜੇ 50 ਸਾਲ ਦੀ ਗੱਲ ਕਰੀਏ, ਇਸ ਤੋਂ ਪਹਿਲਾਂ ਮੈਂ ਇਹ ਵੀ ਕਹਿਣਾ ਚਾਹੂੰਗਾ ਰਾਹੀਂ ਭਾਜੀ ਵੀ ਇਸ ਤੋਂ ਪਹਿਲਾਂ ਵੀ 40 ਸਾਲ ਦੀ ਜਿਹੜੀ ਮੌਰਗੇਜ ਆਪਸ਼ਨ ਸੀਗੀ। ਠੀਕ ਹੈ, 40 ਸਾਲ ਦੀ ਮੌਰਗੇਜ ਵੀ ਕਾਫੀ ਅਵੇਲੇਬਲ ਸੀਗੀ, ਬਟ ਕੋਈ ਕਰਾਉਂਦਾ ਨਹੀਂ ਜਲਦੀ ਕਿਤੇ, ਕਿਉਂਕਿ ਪੀਪਲ ਨੂੰ ਵੀ 40 ਸਾਲ ਦੀ ਮੌਰਗੇਜ ਤੇ ਇਹਦਾ ਮਤਲਬ ਵੀ 40 ਸਾਲ ਅੱਧੀ ਉਮਰ ਲੰਘ ਜਾਣੀ ਹੈ, ਮੁਸ਼ਕਿਲ ਹੈਗੀ ਹੈ। ਹੁਣ ਜਿਹੜੀ 50 ਸਾਲ ਦੀ ਮੌਰਗੇਜ ਹੈਗੀ ਇਹਦਾ ਇਹ ਚਾਹੁੰਦੇ ਨੇ ਵੀ ਥੋੜ੍ਹੀ ਲੋਕੀ ਰੈਂਟ ਦੀ ਬਜਾਏ ਘਰ ਲੈ ਲੈਣ। ਪਰ ਜਦੋਂ ਤੁਸੀਂ ਅਸਲੀ ਨੰਬਰ ਦੇਖਣ ਜਾਓਗੇ, ਸਪੋਜ਼ ਤੁਸੀਂ ਮੇਰੇ ਕੋਲ ਆਓਗੇ, ਸਾਡੇ ਆਫਿਸ 'ਚ ਬੈਠੋਗੇ, ਸਾਡੀਆਂ ਫੋਨ 'ਤੇ ਤੁਹਾਡੇ ਨਾਲ ਗੱਲ ਚੱਲੇਗੀ, ਫਿਰ ਆਪਾਂ ਜੇ ਨੰਬਰਸ ਕਾਊਂਟ ਕਰਾਂਗੇ ਤਾਂ ਦੈਨ ਇਟ ਵਿਲ ਮੇਕ ਸੈਂਸ ਵੀ ਇਟ ਇਜ਼ ਨਾਟ ਫੀਜ਼ੇਬਲ, ਵੀ ਇਹ ਇਹਨੇ ਦੇ ਨਾ ਕੋਈ ਹੋ ਜਾਊਗੀ। ਇਟਸ ਨਾਟ ਦੈਟ ਆਫ ਗੁੱਡ ਆਈਡੀਆ। ਹਾਂ, ਕਰਾ ਤੇ ਦੇਵਾਂਗੇ, ਬਟ ਮੇਰਾ ਜਿਹੜਾ ਪਰਸਨਲ ਓਪੀਨੀਅਨ ਹੈਗਾ, ਕਿਉਂਕਿ ਅਸੀਂ ਹਮੇਸ਼ਾ ਸਾਡੀ ਜਿਹੜੀ ਫਿਡੂਸ਼ਰੀ ਡਿਊਟੀ ਹੈਗੀ ਹੈ ਤੁਹਾਡੀ ਹੈਲਪ ਕਰਨਾ ਔਰ ਤੁਹਾਨੂੰ ਸਹੀ ਗਾਈਡੈਂਸ ਕਰਨਾ ਹੁੰਦਾ, ਫਾਈਨੈਂਸ਼ੀਅਲੀ ਗੁੱਡ ਡਿਸੀਜਨ। ਪਰ 50 ਸਾਲ ਦੀ ਮੌਰਗੇਜ ਦੇਖੋ ਨਾਟ ਅ ਗ੍ਰੇਟ ਕਾਨਸੈਪਟ ਐਟ ਦਾ ਮੋਮੈਂਟ, ਬਟ ਇਹਦੇ ਨਾਲ ਜਿਹੜੀਆਂ ਇੱਕ ਦੋ ਚੀਜ਼ਾਂ ਹੋਰ ਆ ਸਕਦੀਆਂ, ਜਿਹਦੀ ਹਜੇ ਗੱਲਬਾਤ ਕਹਿ ਲਓ ਵੀ ਲੋਕੀ ਫਲੋਟ ਕਰ ਰਿਹਾ ਆਈਡੀਆ ਸੁਣ ਚਾਹੁੰਦੀ ਹੈ। ਮੈਂ ਇਹ ਨਹੀਂ ਕਹਿੰਦਾ ਵੀ ਇੱਦਾਂ ਹੋਊਗਾ, ਕੱਲ੍ਹ ਨੂੰ ਕਹਿੰਦੇ ਵੀ ਚਲੋ ਠੀਕ ਹੈ ਜੇ 50 ਸਾਲ ਦੀ ਮੌਰਗੇਜ ਕਰਨਾ ਅਸੀਂ 1% ਤੇ ਕਰ ਦਿੰਦੇ ਹਾਂ। ਜੇ ਇੰਟਰਸਟ ਰੇਟ ਡਾਊਨ ਹੋ ਫਿਰ ਹੀ ਫਾਇਦਾ। ਜੇ ਹੁਣ 1% ਹੁੰਦੀ ਹੈ ਫਿਰ ਤੇ ਤੁਹਾਡੀ ਚਲੋ ਜਿਹੜੀ ਪੇਮੈਂਟ ਹੈਗੀ ਉਹਦੇ ਵਿੱਚ ਬਹੁਤ ਜ਼ਿਆਦਾ ਫਰਕ ਪੈਂਦਾ, ਪਰ ਜੇ 50 ਸਾਲ ਦੀ ਮੌਰਗੇਜ ਤੁਸੀਂ 7% ਤੇ ਕਰਾਓਗੇ ਤੇ ਉਹ ਆਨਸਰ ਮੇਰਾ ਤੇ ਨੋ ਹੀ ਹੋਗਾ ਵੀ ਉਹ ਤੇ ਤੁਸੀਂ ਫਾਇਦਾ ਨਹੀਂ, ਨਾ ਜਾਓ, ਚੰਗਾ ਹੈਗਾ। ਇਹਦੇ ਨਾਲ ਜਿਹੜੀਆਂ ਇੱਕ ਦੋ ਚੀਜ਼ਾਂ ਹੋਰ ਜੁੜਨੀਆਂ ਰਾਜਨ ਭਾਜੀ, ਉਹ ਇਹ ਹੈਗੀਆਂ ਵੀ ਜੇ 50 ਸਾਲ ਦੀ ਮੌਰਗੇਜ ਹੋ ਗਈ ਫਿਰ ਹਾਊਸਿੰਗ ਮਾਰਕੀਟ ਵੀ ਜੰਪ ਮਾਰੂਗੀ, ਕਿਉਂਕਿ ਕੁਛ ਕੁ ਲੋਕਾਂ ਨੇ ਫਿਰ ਪੈ ਜਾਣਾ ਮਾਰਕੀਟ ਵੀ ਲੈ ਲਈਏ, ਹੈ ਨਾ। ਉਹਦੇ ਨਾਲ ਜਿਹੜੀਆਂ ਘਰਾਂ ਦੀਆਂ ਪ੍ਰਾਈਸਿਸ ਆ ਉਹ ਅਪ ਵੀ ਜਾ ਸਕਦੀਆਂ ਹੈਗੀਆਂ। ਸੋ ਇਹ ਇੱਕ ਥੋੜ੍ਹਾ ਸਾਡਾ ਬੀਇੰਗ ਇਨ ਦਾ ਇੰਡਸਟਰੀ ਥੋੜ੍ਹਾ ਸਾਡਾ ਕੰਸਰਨ ਹੈਗਾ ਵੀ ਓਵਰਆਲ ਜਿਹੜੀ ਇਹਦੀ ਵੈਲਿਊਏਸ਼ਨ ਹੈਗੀ ਹੈ, ਕੱਲ੍ਹ ਨੂੰ ਜਿਨ੍ਹਾਂ ਨੇ ਜਿਵੇਂ ਤੁਸੀਂ ਘਰ ਦੇ ਮਾਲਕ ਹੋ ਜਾਂ ਮੈਂ ਘਰ ਦੇ, ਸਾਡੇ ਜਿਹੜੇ ਹੋਰ ਸੱਜਣ ਭੈਣ ਭਾਈ ਨੇ ਘਰ ਲਿਆ, ਉਹਨਾਂ ਦਾ ਕੀ ਬਣੂਗਾ ਆਉਣ ਵਾਲੇ 10 ਸਾਲਾਂ ਦੇ ਵਿੱਚ ਜਾਂ 8-10 ਸਾਲਾਂ ਵਿੱਚ? ਘਰਾਂ ਦੀ ਵੈਲਿਊਜ਼ ਹੋਲਡ ਔਨ ਕਰਨਗੇ ਆ ਵੀ ਜਾਂ ਇਟਸ ਗੋਇੰ ਟੂ ਬਿਕਮ ਅ ਮੈਸ, ਲਾਈਕ ਜਿਵੇਂ 2008 'ਚ ਹੋਇਆ ਸੀਗਾ ਵੀ ਆਓ ਜੀ ਲੋਨ ਕਰਾ ਲਓ, ਹੈ ਨਾ। ਸਟੇਟਡ ਇਨਕਮ ਲੋਨਸ ਕਰਦੇ ਸੀਗੇ, ਆਹ ਲੋਨ ਕਰ ਲਓ। ਹੁਣ ਵੀ ਐਕਚੁਅਲੀ ਜਿਹੜੀ ਇਹਦੀ ਕਰਵ ਹੈਗੀ ਨਾ ਥੋੜ੍ਹੀ ਉਸ ਪਾਸੇ ਨੂੰ ਲੱਗਦੀ ਹੈ ਵੀ ਜਾ ਰਹੀ ਹੈਗੀ ਹੈ, ਜਾ ਰਹੀ ਲੱਗਦਾ ਮਾਰਕੀਟ, ਲੱਗ ਰਹੀ ਹੈ ਵੀ ਉਸ ਪਾਸੇ ਨੂੰ ਮੁੜ ਰਹੀ ਹੈ ਵੀ ਤੁਸੀਂ ਆਹ ਵੀ ਕਰਾ ਲਓ ਉਹ ਵੀ ਕਰਾ ਲਓ ਨਾ। ਤੇ ਉਹਦੇ ਕਾਰਨ ਕਹਿ ਲਓ ਵੀ ਵੀ ਵਿਲ ਸੀ ਦੀ ਇੰਪੈਕਟ ਆਫ ਦਿਸ ਇਨ ਦ ਨੈਕਸਟ 5 to 8 years। ਇਹਦਾ ਰਾਈਟ ਵੇ ਕੋਈ ਤੁਹਾਨੂੰ ਜ਼ਿਆਦਾ ਫਰਕ ਨਹੀਂ ਪੈਣਾ, ਇਟ ਵਿਲ ਮੂਵ ਦ ਮਾਰਕੀਟ ਫੋਰਵਰਡ, ਬਟ ਇਹਦੇ ਜਿਹੜੇ ਲੌਂਗ ਟਰਮ ਜਿਹੜੇ ਕਹਿ ਲਓ ਵੀ ਹੈਗੇ ਜਿਹੜੀ ਸਟ੍ਰੈਸ ਪੈਣੀ ਹੈ ਉਹ ਆਉਣ ਵਾਲੇ ਸਮੇਂ 'ਚ ਪਊਗੀ ਜੇ 50 ਸਾਲ ਦੀ ਮੌਰਗੇਜ ਲੋਕੀ ਵਾਕਈ ਕਰਾਉਣਾ ਸ਼ੁਰੂ ਕਰਾਉਣਗੇ ਤਾਂ। ਤੁਹਾਨੂੰ ਲੱਗਦਾ ਵੀ ਜਿੱਦਾਂ ਤੁਸੀਂ ਕਿਹਾ ਵੀ 1% ਦੇ ਉੱਤੇ ਇੱਥੇ ਤੇ 7 ਤੋਂ 6 ਤੇ ਆਉਣੀ ਔਖੀ ਹੋਈ ਪਈ ਹੁੰਦੀ ਆ, ਜਾਂ 6 ਤੋਂ 5 ਤੇ ਆਉਣੀ ਔਖੀ ਆ, ਵੀ ਕੀ ਇਹ ਵਾਕਿਆ ਫਿਜ਼ੀਬਲ ਹੈਗਾ ਵੀ ਉਹ ਇੰਟਰਸਟ ਰੇਟ ਉਦੋਂ ਇੰਨੀ ਵੱਡੀ ਮੌਰਗੇਜ ਟਰਮ ਵਧਣ ਦੇ ਨਾਲ ਘਟਣਗੇ? ਦੇਖੋ ਜਿਹੜੀ ਹੁਣ ਰੈਗੂਲੇਟਰੀ ਏਜੰਸੀਜ਼ ਹੈਗੀਆਂ ਇਸ ਵੇਲੇ ਨਾ, ਉਹ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਹੈਗੀਆਂ, ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਵੈਰੀ ਪਾਵਰਫੁਲ ਇਸ ਵੇਲੇ, ਕੱਲ੍ਹ ਵੀ ਉਹਨਾਂ ਦਾ ਜ਼ੋਰ ਕਾਫੀ ਚੱਲਦਾ ਵੀ ਆਹ ਕਰ ਲਓ ਉਹ ਕਰ ਲਓ। ਜੇ ਉਹ ਬਾਂਹ ਮਰੋੜ ਕੇ ਕਰਵਾਉਣਾ ਚਾਹੁੰਦੇ ਨੇ ਤੇ ਦੇ ਪ੍ਰੋਬਬਲੀ ਵਿਲ ਗੈਟ ਇਟ ਡਨ, ਪਰ ਇਹਦੇ ਵਿੱਚ ਕੋਈ ਇਸ ਵੇਲੇ ਕੋਲ ਦਿਸ ਇਜ਼ ਫਲੋਟਿੰਗ ਆਈਡੀਆ ਇਸ ਵੇਲੇ ਨਾ, ਲੋਕੀ ਗੱਲਾਂ ਕਰ ਰਹੇ ਵੀ ਇੱਦਾਂ ਹੋਊਗਾ ਕਿ 50 ਸਾਲ ਦੇ ਆਦਮੀ ਤੁਸੀਂ ਕਿਸ ਤਰ੍ਹਾਂ, ਵਾਟ ਇਜ਼ ਅਫੋਰਡੇਬਿਲਿਟੀ ਫੈਕਟਰ ਵਿੱਚ। ਇੱਕ ਤਾਂ ਇਹ ਵੀ ਤੁਹਾਡੀ ਮੌਰਗੇਜ ਪੇਮੈਂਟ ਜਿਹੜੀ ਹੈਗੀ ਉਹ ਇੰਨੀ ਜ਼ਿਆਦਾ ਫਰਕ ਨਹੀਂ ਹੈਗੀ। ਹਾਂ, ਜੇ ਇਸ ਦੇ ਨਾਲ 50 ਸਾਲ ਦੀ ਮੌਰਗੇਜ ਦੇ ਨਾਲ ਜੇ ਤੁਹਾਡਾ ਉਹ ਵਿਆਜ ਵੀ ਕਹਿ ਲਓ ਵੀ ਲੈਂਦੇ ਨੇ ਕੋਈ 2-2.5 ਜਾਂ 1% ਦੇ ਵਿੱਚ, ਫਿਰ ਤਾਂ ਕੁਛ ਮੇਕ ਸੈਂਸ ਕਰੂ। ਫਿਰ ਤਾਂ ਹੈਗਾ ਵੀ ਚਲੋ ਕਿਰਾਏ ਲੈਣ ਦੀ ਜਗ੍ਹਾ ਆਹ ਪੇਮੈਂਟ ਜਿਹੜੀ ਹੈਗੀ ਬੜੀ ਸੌਖੀ ਨਾਲ ਤੁਸੀਂ ਘਰ ਦੇ ਮਾਲਕ ਹੋ, ਤੁਹਾਨੂੰ ਹੋਮ ਓਨਰਸ਼ਿਪ ਦਾ ਕਰੋ ਥੋੜ੍ਹਾ ਜਿਹਾ ਵੀ ਲੱਗੂਗਾ ਮੈਂ ਘਰ ਦਾ ਮਾਲਕ ਬਣ ਗਿਆ। ਬਟ ਸੋ ਦੇਰ ਆਰ ਮੈਨੀ ਆਈਡੀਆਜ਼ ਬਿਹਾਈਂਡ ਇਟ, ਵੀ ਵਿਲ ਸੀ ਵੀ ਇਹਦਾ ਐਕਚੁਅਲ ਡਿਸੀਜਨ ਕੀ ਬਣੂਗਾ, ਫਿਰ ਪਤਾ ਚੱਲੂਗਾ। ਜੇ ਤਾਂ ਵਿਆਜ 7 ਜਾਂ 6% ਦੇ ਉੱਪਰ ਰੱਖਦੇ ਆ
then it's not worth it. ਪਰ ਜੇ ਜਿੱਦਾਂ ਤੁਸੀਂ ਕਿਹਾ ਵੀ ਇਹਨਾਂ ਦਾ ਜ਼ੋਰ ਚੱਲਦਾ, ਇਹਨਾਂ ਦਾ ਜ਼ੋਰ ਬਹੁਤ ਮਾਰਿਆ ਫੈਡ ਨੂੰ ਇੰਟਰਸਟ ਰੇਟ ਘਟਾਉਣ ਨੂੰ, ਉਹ ਘਟਾ ਤਾਂ ਰਹੇ ਨਹੀਂ, ਤਾਂ ਬਹੁਤ ਘੱਟ ਘਟਾਏ ਆ। ਜਿੰਨਾ ਇਹ ਕਹਿੰਦੇ ਉੱਥੇ ਤੱਕ ਤਾਂ ਲਿਆ ਵੀ ਨਹੀਂ ਰਹੇ ਉਹ ਫਿਰ ਇਦਾਂ ਰਾਜਮਨੀ ਪੋਲਿਟਿਕਸ ਹੈਗੀ ਹੈ ਨਾ, ਹਲੇ ਮਿਡ ਟਰਮ ਬਣਾਉਣੀ ਹਜੇ। ਮਿਡ ਟਰਮ ਸੇ ਲੱਗੇ ਜਾ ਕੇ ਤੁਸੀਂ ਦੇਖੋ ਜਿਹੜੀ ਵੀ ਨਾ ਅਸਲੀਅਤ ਜਿਹੜਾ ਵੀ ਇਹਨਾਂ ਨੇ ਜੋੜ ਲਾਉਣਾ ਤਾਂ ਉੱਥੇ ਜਾ ਕੇ ਲਾਉਂਦੇ। ਹਲੇ ਤੇ ਡਰਾਈ ਪਾਇਆ ਹੋਇਆ ਮਾਰਕੀਟ ਦੇ ਵਿੱਚ ਵੀ ਆਹ ਕਰ ਲਓ, ਆਹ ਕਰ ਲਓ, ਲੋਕਾਂ ਨੂੰ ਗੱਲਾਂ ਮਤਲਬ ਆਹ ਕਰ ਦਿਓ, ਜਿੱਦਾਂ ਕਰ ਦਿਓ। ਜਦੋਂ ਮਿਡ ਟਰਮਸ ਆ ਗਈਆਂ, ਜੋ ਲੱਗਿਆ ਵੀ ਹੁਣ ਮੇਰੀ ਚਲੋ ਵੀ ਗੱਦੀ ਜਾ ਸਕਦੀ ਹੈ, ਫਿਰ ਬੜਾ ਜ਼ੋਰ ਹੋਰ ਲਾਉਂਦੇ ਨੇ। ਜਿਵੇਂ ਤੁਹਾਨੂੰ ਪਤਾ ਹੀ ਹੈ ਪੋਲਿਟਿਕਸ ਦੇ ਵਿੱਚ ਵੀ ਆਹ ਵੀ ਕਰ ਲੈਣੇ, ਉਹ ਵੀ ਕਰ ਲੈਣੇ। ਆ ਪਿੱਛੇ ਦੀਆਂ ਇਲੈਕਸ਼ਨ 'ਚ ਹਾਰਾਂ ਵੀ ਹੋਈਆਂ, ਸੋ ਥੋੜਾ ਬਹੁਤਾ ਫਰਕ ਤਾਂ ਹਾਂ। ਇਸ ਵੇਲੇ ਇਸੇ ਵੇਲੇ ਚੀਜ਼ਾਂ ਨਾ ਦੇ ਆਰ ਬੇਸਿਕਲੀ ਪ੍ਰੈਪਿੰਗ ਅਸ, ਉਹ ਸਾਨੂੰ ਤਿਆਰ ਕਰ ਰਹੇ ਵੀ ਆਹ ਗੱਲਾਂ ਹੋ ਸਕਦੀਆਂ ਹੈਗੀ। ਜਦੋਂ ਮਾਰਕੀਟ ਜਦੋਂ ਮਿਡ ਟਰਮ ਦਾ ਟਾਈਮ ਬਿਲਕੁਲ ਲੱਗ ਗਿਆ ਜਾਊਗਾ, ਦੈਨ ਯੂ ਵਿਲ ਸੀ ਵੀ ਆਹ ਹੋ ਗਿਆ, ਉਦੋਂ ਤੁਹਾਨੂੰ ਇਹਦੇ ਐਕਚੁਅਲੀ ਕਹ ਲਓ ਵੀ ਜਿਹੜੀਆਂ ਇਹਨਾਂ ਦੀਆਂ ਪਾਲਿਸੀਜ਼ ਇਸ ਵੇਲੇ ਡਿਕਲੇਅਰ ਕਰ ਰਹੀਆਂ, ਹੋ ਸਕਦੀਆਂ ਵੀ ਉਹ ਇਸ ਵੇਲੇ ਕਰ ਦੇਣ। ਜੀ, ਕੁਝ ਸਕੋਰਿੰਗ ਦੀ ਨਵੇਂ ਸਕੋਰ ਦੀ ਗਾਈਡਲਾਈਨਸ ਵੀ ਆਈਆਂ, ਕੁਝ ਹੋਰ ਚੇਂਜਸ ਵੀ ਜਿਹੜੇ ਆਏ ਨੇ, ਕੀ ਅਪਡੇਟ ਆ ਉਸ ਦੇ ਵਿੱਚ? ਹਾਂਜੀ, ਬਹੁਤ ਅੱਛਾ ਸਵਾਲ ਤੁਹਾਡਾ। ਮੌਰਗੇਜ ਇੰਡਸਟਰੀ ਦੇ ਵਿੱਚ ਹੋਮ ਲੋਨਸ ਦੇ ਵਿੱਚ ਜਿਹੜੀ ਇੱਕ ਗੱਲ ਤੁਹਾਨੂੰ ਤੁਸੀਂ ਲੋਨ ਅਪਲਾਈ ਕਰਨ ਜਾਂਦੇ ਸੀ, ਇੱਕ ਰਿਕੁਆਇਰਮੈਂਟ ਹੁੰਦੀ ਵੀ ਜਿਹੜੀ ਫੈਨੀ ਮੇ ਦੀ ਯਾਨੀ ਕਨਵੈਨਸ਼ਨਲ ਲੋਨ ਦੀ ਅਸੀਂ ਗੱਲ ਕਰ ਰਹੇ ਹਾਂ, ਵੀ ਜਿਹੜੀ ਮਿਨੀਮਮ ਸਕੋਰ ਰਿਕੁਆਇਰਮੈਂਟ 620 ਮੰਨੀ ਜਾਂਦੀ ਸੀਗੀ। ਠੀਕ ਹੈ ਜੀ, ਅੱਜ ਵੀ ਹੈਗੀ ਹੈ। ਬਟ ਇਫੈਕਟਿਵ ਨਵੰਬਰ 16 ਯਾਨੀ ਕਿ ਹੋਰ 3 ਦਿਨਾਂ ਦੇ ਬਾਅਦ ਜਾਂ 4 ਦਿਨਾਂ ਬਾਅਦ ਇਹ ਜਿਹੜੀ ਤੁਹਾਡੀ ਕਹਿ ਲਓ ਵੀ ਜਿਹੜੀ ਗਾਈਡਲਾਈਨ ਹੈਗੀ ਹੈ, ਉਹ ਫੈਨੀ ਮੇ ਦੇ DU ਸਿਸਟਮ ਜਿਹੜਾ ਕਿ ਡੈਸਕਟਾਪ ਅੰਡਰਰਾਈਟਿੰਗ ਸਿਸਟਮ ਹੁੰਦਾ, ਹਾਂਜੀ, ਉਹਦਾ ਮਤਲਬ ਹੁੰਦਾ ਵੀ ਤੁਹਾਡਾ ਲੋਨ ਹੋਣਾ ਕਿ ਨਹੀਂ ਹੋਣਾ, ਉਹ ਕੰਪਿਊਟਰ ਤੁਹਾਨੂੰ ਦੱਸ ਦਿੰਦਾ ਵੀ ਇਹ ਪਾਸ ਹੋ ਜਾਊਗੀ ਫਾਈਲ, ਪ੍ਰੋਵਾਈਡਡ ਇਹਨਾਂ ਦੀ ਇਨਕਮ ਜਾਂ ਕ੍ਰੈਡਿਟ ਸਭ ਠੀਕ ਹੈਗਾ। ਹੁਣ ਉਹ ਜਿਹੜੀ 620 ਦੀ ਰਿਕੁਆਇਰਮੈਂਟ ਹੈਗੀ ਹੈ ਨਵੰਬਰ 16 2025 ਤੋਂ ਬਾਅਦ ਫੈਨੀ ਮੇ ਦੇ ਵਿੱਚ ਨਹੀਂ ਰਹੂਗੀ। ਅੱਛਾ, ਹੁਣ ਜੇ ਤੁਹਾਡਾ ਸਕੋਰ 590 ਵੀ ਹੈਗਾ, ਜੇ ਤੁਹਾਨੂੰ DU ਅਪਰੂਵਲ ਆ ਜਾਂਦਾ ਤੇ ਯੂ ਕੈਨ ਸਟਿਲ ਬਾਏ ਹੋਮ ਥਰੂ ਕਨਵੈਨਸ਼ਨਲ ਲੋਨ। 620 ਦੀ ਮੈਨੂੰ ਰਿਕੁਆਇਰਮੈਂਟ ਚੱਕਤੀ ਉਹਨਾਂ ਨੇ, ਫੈਨੀ ਮੇ ਥਰੂ ਕਰ ਚੱਕਦੇ। ਫੈਨੀ ਮੇ, ਹਾਂ, ਉਹ ਨਵੰਬਰ 16 ਤੋਂ ਖਤਮ ਹੋ ਜਾਊਗੀ। ਬਟ ਬੀ ਵੈਰੀ ਮਾਈਂਡਫੁਲ, ਇਹ ਨਾ ਹੋਵੇ ਤੁਸੀਂ ਹੁਣ ਰਾਈਟ ਵੇ ਸਾਰੇ ਜਣੇ ਅਪਲਾਈ ਕਰਨਾ ਸ਼ੁਰੂ ਕਰ ਦਿਓ। ਇਹਦੀਆਂ ਇੱਕ ਦੋ ਚੀਜ਼ਾਂ ਹੋਰ ਵੀ ਹੈਗੀਆਂ, ਉਹ ਫਿਰ ਵੀ ਤੁਹਾਡੀ ਓਵਰਆਲ ਕ੍ਰੈਡਿਟ ਪ੍ਰੋਫਾਈਲ ਵੀ ਚੈੱਕ ਕੀਤੀ ਜਾਏਗੀ। ਇਹ ਨਹੀਂ ਹੈਗਾ ਵੀ ਤੁਸੀਂ 30,000 ਦਾ ਕ੍ਰੈਡਿਟ ਚੈੱਕ ਤਾਂ ਹੋਣਾ ਹੀ ਹੈ। ਕ੍ਰੈਡਿਟ ਚੈੱਕ ਤਾਂ ਫਿਰ ਹੋਣਾ, ਤੁਹਾਡਾ 590 ਸਕੋਰ ਹੈ, ਕਿਉਂ ਹੈਗਾ ਵੀ ਤੁਸੀਂ ਹੁਣ 30,000 ਦਾ ਕ੍ਰੈਡਿਟ ਕਾਰਡ ਸੀ 29,000 ਚੱਕਿਆ ਹੋਇਆ, 3 ਤੁਹਾਡੀਆਂ ਕਿਸ਼ਤਾਂ ਨੇ ਗਈਆਂ, PG ਨਹੀਂ ਜਾਂ ਗੈਸ ਬਿੱਲ ਦੀਆਂ, ਤੁਸੀਂ ਫੋਨ ਬਿੱਲ ਨਹੀਂ ਭਰਿਆ, ਇੱਕ ਤੁਹਾਡੀ ਕਲੈਕਸ਼ਨ ਚਲੀ ਜਾਂਦੀ ਹੈ ਮੈਡੀਕਲ ਦੀ ਨਾ, ਜਾਂ ਜੋ ਵੀ ਤੁਹਾਡੀ ਕਲੈਕਸ਼ਨਸ ਹੈਗੀਆਂ ਉਹ ਫਿਰ ਵੀ ਕਾਊਂਟ ਹੋਣਗੀਆਂ। ਸੋ ਉਹਨਾਂ ਨੇ ਓਵਰਆਲ ਚੀਜ਼ ਦੇਖਣੀ ਹੈ ਵੀ ਤੁਹਾਡਾ ਰੀਜ਼ਨ ਕੀ ਹੈਗਾ ਸਕੋਰ ਡਾਊਨ ਹੋਣ ਦਾ, ਠੀਕ ਹੈ। ਬਟ ਇਹਦੇ ਨਾਲ ਕਈ ਲੋਕ ਬਹੁਤ ਜ਼ਿਆਦਾ ਕੁਆਲੀਫਾਈ ਕਰਨਗੇ, ਇਹ ਗੁੱਡ ਪੋਸੀਬਿਲਿਟੀ ਹੈਗੀ ਹੈ। ਹੁਣ ਜੇ ਇੱਕ ਮੈਂਬਰ ਦਾ ਸਕੋਰ ਹੈ ਹੀ ਨਹੀਂ ਹੈਗਾ, ਉਹ ਤਾਂ ਪਹਿਲਾਂ ਵੀ ਸੀਗਾ, ਤੁਸੀਂ ਫਿਰ ਵੀ ਲੋਨ ਵਾਸਤੇ ਚਲੋ ਅਪਲਾਈ ਕਰ ਸਕਦੇ ਹਸਬੈਂਡ ਵਾਈਫ ਦੇ ਵਿੱਚ ਨਾ, ਦੇਰ ਆਰ ਫਿਊ ਵੇਜ਼ ਟੂ ਡੂ ਇਟ। ਪਰ ਜਿਹੜੀ ਮਿਨੀਮਮ ਰਿਕੁਆਇਰਮੈਂਟ 620 ਦੀ ਹੈਗੀ ਹੈ ਉਹ ਖਤਮ ਹੈ ਜੀ। ਨਵੰਬਰ 16 ਤੋਂ ਖਤਮ ਹੈ, 16 ਨਵੰਬਰ ਤੋਂ 620 ਦੀ ਜਿਹੜੀ ਰਿਕੁਆਇਰਡ। ਇਹਦੇ ਨਾਲ ਫਿਰ ਜਦੋਂ ਤੁਸੀਂ ਕਹਿੰਦੇ ਵੀ ਇਹ ਸਿਰਫ ਕਨਵੈਨਸ਼ਨਲ ਲੋਨਸ ਦੇ ਲਈ ਇੱਦਾਂ ਰਹਿਣਾ ਆ, ਜੇ ਕੋਈ ਤੁਹਾਡੇ ਕੋਲ ਆਉਂਦਾ ਆ, ਜੇ ਉਹਦਾ ਮੰਨ ਲਓ ਸਕੋਰ 600 ਆ ਜਾਂ 610 ਆ 16 ਤਰੀਕ ਤੋਂ ਬਾਅਦ, ਸੋ ਕੀ ਪ੍ਰੋਸੈਸ ਕੀ ਹੋਊਗਾ ਉਹਦੇ ਲਈ? ਫਿਰ ਕਿੱਦਾਂ ਜਿਹੜਾ ਉਹ ਰਹਿਣਾ ਹੈ ਕੰਮ? ਹਾਂਜੀ, ਸੋ ਹੁਣ ਜੇ ਸਪੋਜ਼ ਕਰੋ ਤੁਹਾਡਾ ਸਕੋਰ 610 ਹੈਗਾ ਜਾਂ 600 ਹੈਗਾ, ਔਰ ਤੁਸੀਂ ਕਨਵੈਨਸ਼ਨਲ ਲੋਨ ਕਰਵਾਉਣਾ ਚਾਹੁੰਦੇ ਜੇ, ਉਹਦੇ ਵਿੱਚ ਫਿਰ ਇਹ ਹੋਗਾ, ਫਿਰ ਤੁਹਾਡੀ ਅਸੀਂ ਫਿਰ ਵੀ ਕ੍ਰੈਡਿਟ ਚੈੱਕ ਕਰਾਂਗੇ, ਤੁਹਾਡੀ ਓਵਰਆਲ ਪ੍ਰੋਫਾਈਲ ਦੇਖੀ ਜਾਊਗੀ ਵੀ ਤੁਹਾਡੀ ਕੀ ਹਿਸਟਰੀ ਹੈ, ਤੁਸੀਂ ਰੈਂਟ ਟਾਈਮ ਸੇ ਦੇ ਰਹੇ ਹੋ, ਤੁਹਾਡੇ ਬਾਕੀ ਬਿੱਲ ਟਾਈਮ ਸੇ ਜਾ ਰਹੇ ਹੈ, ਡੈਟ ਟੂ ਇਨਕਮ ਵੀ ਕਾਊਂਟ ਹੋਇਆ ਕਰੀ, ਉਹ ਤੇ ਹਜੇ ਵੀ ਉਹਦੇ ਵਿੱਚ ਕੋਈ ਚੇਂਜਸ ਨਹੀਂ ਹੈਗੀਆਂ। ਸੋ ਜੇ ਤੁਹਾਡੀ ਓਵਰਆਲ ਹਿਸਟਰੀ ਠੀਕ ਹੈਗੀ ਹੈ, ਬਟ ਤੁਹਾਡਾ ਫਿਰ ਸਕੋਰ ਘੱਟ ਹੈ, ਮੇ ਬੀ ਤੁਹਾਡੀ 2 ਸਾਲ ਪਹਿਲਾਂ ਕੋਈ ਵੱਡੀ ਕਲੈਕਸ਼ਨ ਸੀਗੀ, ਉਹਦੇ ਕਾਰਨ ਤੁਹਾਡਾ ਸਕੋਰ ਡਿੱਗ ਗਿਆ ਸੀਗਾ, ਸੋ ਉਹ ਚੀਜ਼ਾਂ ਨੂੰ ਅਸੀਂ ਰਿਵਿਊ ਕਰਾਂਗੇ। ਔਰ ਆਈ ਥਿੰਕ ਇਨ ਮਾਈ ਓਪੀਨੀਅਨ more people are going to qualify for home loans because of this guideline. So there are chances, ਉਹੀ ਗੱਲ ਹੋ ਗਈ ਫਿਰ ਘਰਾਂ ਨੂੰ ਹੁਣ ਮਾਰਕੀਟ ਨੂੰ ਚਾਹੁੰਦੇ ਵੀ ਘਰ ਹੋਰ ਵਿਕਣ, ਸੋ ਇਹ ਚੀਜ਼ਾਂ ਸਭ ਨੂੰ ਉਹਨਾਂ ਨੂੰ ਮੱਦੇ-ਨਜ਼ਰ ਰੱਖਦੇ ਚੇਂਜਸ ਹੋ ਰਹੀਆਂ ਹੈਗੀਆਂ। ਸੋ ਇਹ ਗਾਈਡਲਾਈਨਸ ਤਾਂ ਚੇਂਜ ਹੋ ਰਹੀਆਂ, ਇਹਨਾਂ ਨੇ ਹੋਰ ਵੀ ਅੱਗੇ ਚੇਂਜਸ ਕਰਨੀਆਂ, ਜਿਵੇਂ ਜਿਵੇਂ ਚੇਂਜਸ ਆਉਣਗੀਆਂ ਅਸੀਂ ਤੁਹਾਡੇ ਸ਼ੋਅ 'ਤੇ ਆ ਕੇ ਤੁਹਾਡੇ ਨਾਲ ਮਿਲ ਕੇ ਭਾਜੀ ਆਪਣੀ ਕਮਿਊਨਿਟੀ ਸਾਹਮਣੇ ਇਹ ਚੇਂਜਸ ਜ਼ਰੂਰ ਪੇਸ਼ ਕਰਾਂਗੇ ਜੀ। ਤੇ ਜੇ ਕਿਸੇ ਨੇ ਕੰਟੈਕਟ ਕਰਨਾ ਤਾਂ ਫੋਨ ਨੰਬਰ ਵੀ ਇੱਕ ਵਾਰੀ ਫੇਰ ਸ਼ੇਅਰ ਕਰ ਲਿਓ ਜੀ। ਸੋ ਜੇ ਕਿਸੇ ਨੂੰ ਕੋਈ ਵੀ ਸਵਾਲ ਹੋਵੇ, ਤੁਹਾਡਾ ਮੌਰਗੇਜ ਰੀਅਲ ਅਸਟੇਟ ਦੀ ਕੋਈ ਵੀ ਗੱਲਬਾਤ ਤੁਸੀਂ ਕਰਨੀ ਹੋਵੇ, ਜਿਹੜਾ ਮੇਰਾ ਨੰਬਰ ਹੈਗਾ 559 905 2575 ਹੈ ਜੀ, 559 905 2575 ਜੀ। ਇਸ ਮੌਕੇ ਓਪਰਚੁਨਿਟੀਜ਼ ਕਿਹੜੀਆਂ ਨੇ ਬਾਏ ਕਰਨ ਦੇ ਲਈ? ਕੀ ਪੁਰਾਣਾ ਘਰ ਖਰੀਦਣਾ ਚਾਹੀਦਾ ਹੈ? ਜੇ ਕੋਈ ਮਾਰਕੀਟ ਕਿੱਦਾਂ ਦੀ ਵੀ ਹੋਵੇ, ਮੇਰੇ ਲਈ ਚੰਗੀ ਹੋ ਸਕਦੀ, ਮਾੜੀ ਹੋ ਸਕਦੀ, ਪਰ ਬਹੁਤ ਸਾਰੀ ਅਜਿਹੀ ਦੁਨੀਆ ਆ ਜਿਹੜੀ ਉਹ ਓਪਰਚੁਨਿਟੀ ਭਾਲਦੀ ਹੁੰਦੀ ਆ। ਨਵਾਂ ਘਰ ਇਸ ਟਾਈਮ ਬਿਲਡਰਸ ਤੋਂ ਬਾਏ ਕਰਨਾ ਚਾਹੀਦਾ ਹੈ, ਪੁਰਾਣਾ ਘਰ ਬਾਏ ਕਰਨਾ ਚਾਹੀਦਾ, ਕੀ ਓਪਰਚੁਨਿਟੀ ਹੈ ਇਸ ਟਾਈਮ? ਹਾਂਜੀ, ਦੇਖੋ
ਕਰੰਟਲੀ ਜਿਹੜੀ ਸਿਚੁਏਸ਼ਨ ਇਹ ਬਣੀ ਹੋਈ ਹੈ ਕਿ ਜਿਹੜੇ ਨਿਊ ਹੋਮ ਬਿਲਡਰਸ ਹੈਗੇ ਆ ਉਹਨਾਂ ਕੋ ਐਕਸੈਸਿਵ ਇਨਵੈਂਟੋਰੀ ਘਰਾਂ ਦੀ ਬਣੀ ਪਈ ਹੋਈ ਹੈ। ਅੱਛਾ, ਯਾਨੀ ਕਿ ਘਰ ਬਣ ਚੁੱਕੇ ਵੇਖਦੇ ਨਹੀਂ ਪਏ। ਰੈਡੀ ਟੂ ਮੂਵ ਇਨ ਹੈ ਪਰ ਬਾਇਰ ਨਹੀਂ ਹੈਗੇ। ਹਾਂਜੀ, ਇੱਕ ਛੋਟਾ ਜਿਹਾ ਐਗਜ਼ਾਮਪਲ ਦੇ ਰਿਹਾ ਜੀ। ਅਸੀਂ ਫਰੈਜ਼ਨੋ ਦੀ ਗੱਲ ਕਰਨ ਲੱਗੇ ਜੀ ਹੁਣ। ਹਾਂਜੀ। ਕਾਫੀ ਅਸੀਂ ਘਰ ਨਵੇਂ ਬਿਲਡਰਸ ਦੇ ਥਰੂ ਵੇਚੀਦੇ ਆ। ਅਸੀਂ ਨੈਗੋਸ਼ੀਏਟ ਵੀ ਕਰਨੇ ਆ ਤੁਹਾਡੇ ਬਿਹਾਫ ਤੇ, ਭਾਵੇਂ ਬਿਲਡਰ ਜੋ ਮਰਜ਼ੀ ਕਵੇ ਵੀ ਆ ਉਹਨਾਂ ਦੀ ਪ੍ਰਾਈਸ ਅਸੀਂ ਜਾ ਕੇ ਫਿਰ ਜੋੜ ਪਾਈਦਾ ਵੀ ਨਹੀਂ ਸਾਨੂੰ ਥੋੜੀ ਜਿਹੀ ਹੋਰ ਡਿਸਕਾਊਂਟ ਦਿਓ ਜਾਂ ਤੁਹਾਡੇ ਬਿਹਾਫ ਤੇ ਅਸੀਂ ਉਹਨਾਂ ਨਾਲ ਨੈਗੋਸ਼ੀਏਟ ਕਰਨੇ ਆ। ਸਾਡੇ ਨੇ ਅੱਛੇ ਕੰਟੈਕਟਸ ਵੀ ਹੈਗੇ ਆ। ਪਿੱਛੇ ਜੀ ਇੱਕ ਡੀਲ ਕਰਦੇ ਸੀ ਜੀ, ਪਹਿਲਾਂ ਘਰ ਸੀਗਾ 565 ਦਾ, ਕਰਦੇ ਕਰਾਂਦੇ ਉਹਨਾਂ ਨੇ 529 ਦਾ ਲੈ ਦਿੱਤਾ, ਫਿਰ 509 ਤੇ ਆ ਗਏ। ਆ ਪਿੱਛੇ ਜੀ ਹੁਣ ਉਹ ਸੇਮ ਹੀ ਜਿਹੜਾ ਘਰ ਹੈਗਾ ਇਸ ਵੇਲੇ ਕਲੋ ਮਾਰਕੀਟ ਦੇ ਵਿੱਚ ਉਹਨਾਂ ਨੇ 476 ਦਾ ਲਾਇਆ, 5 ਬੈਡਰੂਮ 3 ਬਾਥਰੂਮ ਬ੍ਰੈਂਡ ਨਿਊ। ਅੱਛਾ, ਇਹ ਵੀ ਦੇਖੋ ਇੱਕ ਗੱਲ ਰਾਜਮਾ ਜੀ ਇਹ ਵੀ ਹੈਗੀ ਲੱਖ ਡਾਲਰ ਹੀ ਆਲਮੋਸਟ 80-90 ਹਜ਼ਾਰ ਘਟਾਤਾ। ਉਸ ਤੋਂ ਬਾਵਜੂਦ ਵੀ ਉਹਨਾਂ ਨੇ ਕੀ ਕਿਹਾ ਵੀ ਅਸੀਂ ਤੁਹਾਨੂੰ ਇਹਦੇ ਵਿੱਚ ਕੀ ਦੇਵਾਂਗੇ ਨਾਲ, ਪੇਡ ਸੋਲਰ। ਅੱਛਾ, 26 ਤੋਂ 30 ਹਜ਼ਾਰ ਦਾ ਉਹ ਤੁਸੀਂ ਕਾਊਂਟ ਕਰ ਲਓ। ਕਾਰ ਦੇ ਵਿੱਚ ਜਿੰਨੀਆਂ ਵੀ ਅਪਲਾਈਐਂਸਿਸ ਹੈਗੀਆਂ, ਫ੍ਰਿਜ ਹੋ ਗਿਆ, ਵਾਸ਼ਰ ਐਂਡ ਡਰਾਇਰ ਹੋ ਗਿਆ, ਛੋਟੀਆਂ ਬੜੀਆਂ ਚੀਜ਼ਾਂ ਹੈਗੀਆਂ ਉਹ ਹੋ ਗਈਆਂ। ਘਰ ਦੇ ਵਿੱਚ ਬਲਾਈਂਡਸ ਹੋ ਗਈਆਂ, ਇਹ ਵੀ ਦੇਣਗੇ। ਠੀਕ ਹੈ ਜੀ। ਉਸ ਤੋਂ ਉੱਪਰ 6% ਦੀ ਕਲੋਜ਼ਿੰਗ ਕਾਸਟ, ਜੇ ਤੁਸੀਂ ਉਹਨਾਂ ਦਾ ਪ੍ਰੈਫਰਡ ਲੈਂਡਰ ਜਾਂ ਤੁਸੀਂ ਰੈਂਡਰ ਮੌਰਗੇਜ ਜਾਂ ਅਸੀਂ ਵੀ ਕਰਨੇ ਉਹਨਾਂ ਦਾ ਲੋਨ, ਉਹ ਜੋ 6% ਉਹ ਵੀ ਦੇਣਗੇ। ਵੀ ਆਲਮੋਸਟ 80,000 ਦਾ ਪੈਕੇਜ ਇਹ ਵੀ ਨਾਲ ਮਿਲ ਰਿਹਾ। ਸੋ ਘਰ ਤਾਂ 4 ਲੱਖ ਦਾ ਰਹਿ ਗਿਆ। ਹਾਂ, ਦੇਖੋ ਨਾ 5 ਬੈਡਰੂਮ 3 ਬਾਥ ਦਾ ਘਰ ਆ, ਬ੍ਰੈਂਡ ਨਿਊ 25 ਜਾਂ 26 ਮਾਡਲ ਕਹ ਲਓ ਤੁਸੀਂ, ਜਿਹੜੇ ਹੁਣ ਕਲੋਜ਼ਿੰਗ ਕਾਸਟ ਦੇਣਗੇ 6% ਉਹ ਦੇਣਗੇ, 80,000 ਦਾ ਪੈਕੇਜ ਬਣ ਜਾਂਦਾ। ਸਮਾਨ ਸਮੂਨ ਪਾ ਘਰ ਹੀ ਮਤਲਬ ਕਿ ਤੁਹਾਨੂੰ ਇਹ 4 ਲੱਖ ਦਾ ਘਰ ਪਿਆ। ਹੁਣ ਇਹੀਓ ਘਰ ਜਿਹੜਾ ਹੈਗਾ ਤੁਸੀਂ ਸਾਲ ਬਾਅਦ ਕੋਈ ਬਣਿਆ ਬਣਾ ਲੈਣ ਜਾਓਗੇ ਤੇ ਤੁਹਾਨੂੰ ਕੁਝ ਨਹੀਂ ਮਿਲਣਾ। ਜਿਹੜੇ ਬੰਦੇ ਨੇ ਘਰ ਲੈ ਲਿਆ ਉਹਨੇ ਤੁਹਾਨੂੰ ਕਿੱਥੋਂ ਇਨਸੈਂਟਿਵ ਦੇਣੇ, ਉਹਨੇ ਤੁਹਾਨੂੰ ਕਿੱਥੋਂ 6% ਕਲੋਜ਼ਿੰਗ ਕਾਸਟ ਦੇਣੀ ਆ ਜਾਂ ਤੁਹਾਨੂੰ ਸੋਲਰ ਫ੍ਰੀ ਦੇਣਾ। ਸੋ ਇਸ ਵੇਲੇ ਜਿਹੜਾ ਰੁੱਖ ਹੈਗਾ ਉਹ ਹੈਗਾ ਨਵੇਂ ਘਰਾਂ ਦਾ ਦੌਰ ਹੈਗਾ। ਤੁਸੀਂ ਇਨਸੈਂਟਿਵਸ ਨੂੰ ਲੈ ਕੇ ਆਪਣਾ ਵਿਆਜ ਵੀ ਘਟਾ ਸਕਦੇ ਹੋ। ਜੇ ਉੱਦਾਂ 7% ਆ ਤੁਸੀਂ ਦੇ ਦਿਓ, ਸ਼ਾਇਦ ਤੁਹਾਡਾ 5.5 ਤੇ ਵੀ ਆ ਜੂ, 4 ਤੇ ਵੀ ਆ, 4.5। ਕਿਹੜੇ ਥਾਂ ਤੇ ਘਰ ਇਹ ਦੱਸ ਦਿਓ। ਮੈਂ ਬੰਦਾ ਫਿਰ ਜਿਹੜੇ ਸੁਣ ਰਹੇ ਆ, ਜੇ ਕਿਸੇ ਕੋ ਓਪਰਚੁਨਿਟੀ ਕੋ ਮਨੀ ਆ ਤੇ ਉਹ ਤੁਹਾਡਾ ਕੰਟੈਕਟ। ਫ੍ਰੈਜ਼ਨੋ ਦੀ ਦੇਖੋ ਅਸੀਂ ਵੈਸੇ ਤਾਂ ਥਰੂ ਆਊਟ ਕੈਲੀਫੋਰਨੀਆ ਹਰ ਇੱਕ ਬਿਲਡਰ ਨਾਲ ਅਸੀਂ ਕੰਮ ਕਰਨੇ ਆ ਤਕਰੀਬਨ। ਬਟ ਕਿਉਂਕਿ ਮੈਂ ਐਕਚੁਅਲੀ ਲੋਕਲੀ ਇੱਥੇ ਲੋਕੇਟਡ ਹੈਗਾ, ਪਰ ਸਾਡੀਆਂ ਟੀਮਸ ਆਲ ਓਵਰ ਕਹ ਲਓ ਵੀ ਤੁਸੀਂ ਕਿਤੇ ਵੀ ਕਰਨਾ, ਕੈਲੀਫੋਰਨੀਆ 'ਚ ਹੋਵੇ, ਭਾਵੇਂ ਸੈਕਰਾਮੈਂਟੋ 'ਚ, ਮਰਸੈਡ 'ਚ ਜਾਂ ਕਿਸੇ ਹੋਰ ਸ਼ਾਇਦ ਟ੍ਰੇਸੀ 'ਚ ਅਸੀਂ ਉੱਥੇ ਵੀ ਕਰਾ ਸਕਦੇ ਹਾਂ। ਆਲ ਅਕ੍ਰੋਸ ਪਰ ਫ੍ਰੈਜ਼ਨੋ ਦੇ ਵਿੱਚ ਖਾਸ ਕਰ ਇਹ ਜਿਹੜੇ 3-4 ਇਲਾਕੇ ਹੈਗੇ ਸਾਰਿਆਂ 'ਚ ਬਣ ਰਹੇ ਹੈਗੇ। ਮੈਂ ਇੱਕ ਬਿਲਡਰ ਦਾ ਨਾਮ ਲਊਂਗਾ, ਤਕਰੀਬਨ ਸਾਰੇ ਬਿਲਡਰ ਹੈਗੇ ਆ। ਬਟ ਜਿਹੜੀ ਤੁਹਾਡੀ ਰਿਪਰੈਜ਼ੈਂਟੇਸ਼ਨ ਹੈਗੀ ਆ ਉਹ ਬਹੁਤ ਜ਼ਰੂਰੀ ਹੈਗੀ ਹੈ। ਤੁਹਾਡਾ ਬ੍ਰੋਕਰ ਜਾਂ ਰੀਅਲਟਰ, ਜੇ ਮੈਂ ਹੁਣ ਸਪੋਜ਼ ਕਰੋ ਮੈਂ ਤੇ ਖੁਦ ਹਜੇ ਵੀ ਭਾਵੇਂ ਜੋ ਮਰਜ਼ੀ ਹੋਵੇ ਰਾਜ ਭਾਈ, ਮੇਰਾ ਮਨ ਹੁੰਦਾ ਵੀ ਮੈਂ ਵੀ ਆਪਣੇ ਨਾਲ ਜਾਵਾਂ। ਅੱਛਾ, ਨਾਲੇ ਫੈਮਿਲੀ ਨਾਲ ਜਾਈਦਾ, ਉਹਨਾਂ ਦੀਆਂ ਗੱਲਾਂ ਸੁਣੀਦੀਆਂ, ਉਹਨਾਂ ਦੇ ਜਿਹੜੇ ਕੁਐਸਚਨ ਉਹ ਜਵਾਬ ਨਾਲ ਦੇਈਦੇ ਆ, ਜਾ ਕੇ ਸਾਹਮਣੇ ਬਹਿ ਕੇ ਨੈਗੋਸ਼ੀਏਟ ਵੀ ਕਰੀ ਅਸੀਂ ਕਰਨੇ ਹੈਗੇ। ਕਈ ਵਾਰ ਮੈਂ ਫੋਨ ਤੇ ਵੀ ਕਰ ਸਕਦਾ, ਕਈ ਵਾਰ ਮੈਂ ਆਪ ਚਲੇ ਜਾਂਦਾ। ਓਕੇ। ਸੋ ਮੇਕ ਸ਼ੋਰ ਕਰੋ ਵੀ ਤੁਸੀਂ ਆਪਣੇ, ਜੇ ਤੁਹਾਡਾ ਕੋਈ ਆਪਣਾ ਰੀਅਲਟਰ ਹੈਗਾ, ਹਾਂ ਤੁਸੀਂ ਉਹਨਾਂ ਨਾਲ ਵੀ ਜਾ ਸਕਦੇ ਹੋ। ਮੈਂ ਨਹੀਂ ਕਹਿੰਦਾ ਸਾਡੇ ਨਾਲ ਮੇਰੇ ਨਾਲ ਜਾਓ, ਮੈਂ ਕਿਹੜਾ ਹੁਣ ਇੱਥੇ 100 ਬੰਦੇ ਨਾਲ ਚੱਲ ਜੂ। ਬਟ ਜੇ ਤੁਹਾਡਾ ਆਪਣਾ ਰੀਅਲਟਰ ਹੈਗਾ, ਬਟ ਮੇਕ ਸ਼ੋਰ ਰੀਅਲਟਰ ਨੂੰ ਇਹ ਗੱਲ ਤੁਸੀਂ ਯੂ ਕਰਨੀ ਭਾਈ ਨੈਗੋਸ਼ੀਏਟ ਕਰ। ਕਿਉਂਕਿ ਸਾਨੂੰ ਵੀ ਤਾਂ ਹੁਣ ਜੇ ਮੈਨੂੰ ਕਮਿਸ਼ਨ ਮਿਲਦੀ ਹੈ, ਮੇਰਾ ਹੱਕ, ਤੁਸੀਂ ਮੇਰਾ ਹੱਕ ਮੈਨੂੰ ਦੇ ਰਹੇ ਹੋ ਵੀ ਮੈਂ ਇੰਨੀ ਕਮਾ ਰਿਹਾ ਕਮਿਸ਼ਨ, ਮੇਰਾ ਅੱਗੇ ਮੇਰੀ ਡਿਊਟੀ ਬਣਦੀ ਹੈ ਵੀ ਤੁਹਾਡੇ ਵਾਸਤੇ ਬੈਸਟ ਡੀਲ ਤੁਹਾਨੂੰ ਲੈ ਕੇ ਦਿੱਤੀ ਜਾਵੇ। ਸੋ ਕਿਸੇ ਵੀ ਭੈਣ ਭਰਾ ਨੇ ਜੇ ਨਵਾਂ ਘਰ ਬੁੱਕ ਕਰਨਾ ਹੋਵੇ ਤਾਂ ਮੇਕ ਸ਼ੋਰ ਕਰੋ ਵੀ ਰੀਅਲਟਰ ਨੂੰ ਆਪਣੇ ਨਾਲ ਲੈ ਕੇ ਜਾਓ, ਔਰ ਰੀਅਲਟਰ ਨੂੰ ਆਪਣੇ ਜਿਹੜੇ ਤੁਹਾਡੀਆਂ ਇੰਸਟਰਕਸ਼ਨਸ ਹੈਗੀਆਂ ਸਮਝਾਓ, ਉਹ ਦੱਸੋ ਵੀ ਭਾਈ ਮੈਨੂੰ ਡੀਲ ਲੈ ਕੇ ਦੇ ਵਧੀਆ, ਤਾਂ ਮੈਂ ਜਾਊਂ ਤੇਰੇ ਨਾਲ। ਐ ਨਹੀਂ ਵੀ ਤੁਸੀਂ ਉੱਥੇ ਜਾ ਕੇ ਨਾ ਪਹਿਲਾਂ ਟਾਈਮ ਸਿਰ ਪਹੁੰਚੇ, ਨਾ ਰੀਅਲਟਰ ਤੁਹਾਡਾ ਗਿਆ, ਐਵੇਂ ਬਸ ਨਾ ਤੁਹਾਡਾ ਐਡ ਕਰਕੇ ਬਾਅਦ 'ਚੋਂ ਪਤਾ ਨਹੀਂ ਕਿੱਥੇ ਘੁੰਮਦੇ ਫਿਰਦੇ ਰਹੇ, ਪਹੁੰਚੇ ਨਹੀਂ। ਡੋਂਟ ਗੋ ਵਿਦ ਦੈਟ ਰੀਅਲਟਰ, ਗੋ ਵਿਦ ਦ ਰੀਅਲਟਰ ਹੂ ਗੋਜ਼ ਵਿਦ ਯੂ। ਫਿਰ ਤੁਹਾਡੀ ਡੀਲ ਬਣਾ ਕੇ ਤੁਹਾਨੂੰ ਪੈਸੇ ਬਚਾਵੇ, ਖਾਸ ਕਰ ਇਸ ਮਾਰਕੀਟ ਦੇ ਵਿੱਚ। ਨੰਬਰ ਸ਼ੇਅਰ ਕਰ ਲਿਓ ਜੀ ਇੱਕ ਵਾਰੀ ਫਿਰ। ਹਾਂਜੀ। ਸੋ ਨੰਬਰ ਹੈਗਾ ਜੀ 559 905 2575, 559 905 2575। ਇਹ ਨੰਬਰ ਜੋੜ ਕੇ ਰੱਖੋ ਜੀ। ਜੇ ਤੁਸੀਂ ਘਰ ਨਹੀਂ ਲੈ ਰਹੇ, ਹੋ ਸਕਦਾ ਤੁਹਾਡਾ ਕੋਈ ਦੋਸਤ ਮਿੱਤਰ ਭੈਣ ਭਰਾ ਘਰ ਲੈ ਰਿਹਾ ਹੋਵੇ, ਉਹਨੂੰ ਕੋਈ ਪ੍ਰੋਬਲਮ ਆ ਰਹੀਆਂ ਹੋਣ ਜਾਂ ਉਹ ਘਰ ਲੈਣਾ ਚਾਹੁੰਦੇ ਨੇ, ਤੇ ਉਹ ਵੀ ਸਾਨੂੰ ਇਸ ਨੰਬਰ ਤੇ ਕਾਲ ਕਰ ਸਕਦੇ ਨੇ। ਇਨਵੈਸਟਰਸ ਕਿੱਦਾਂ ਇਸ ਟਾਈਮ ਮਾਰਕੀਟ ਦੇ ਵਿੱਚ ਕਰ ਰਹੇ ਆ, ਕੋਈ ਫਿਕਸਰ ਅਪਰ, ਕੋਈ ਇਦਾਂ ਦੀਆਂ ਚੀਜ਼ਾਂ ਲੋਕ ਇਦਾਂ ਕਰ ਰਹੇ ਆ? ਹਾਂਜੀ, ਮੂਵ ਲੋਕ ਹੋ ਰਹੇ ਆ ਜਾਂ
ਵੀ ਹਾਂ ਵੱਡੇ ਤੋਂ ਛੋਟੇ ਘਰ 'ਚ ਜਾ ਰਿਹਾ, ਕੋਈ ਛੋਟੇ ਤੋਂ ਵੱਡੇ 'ਚ ਜਾ ਰਿਹਾ। ਇਹ ਦੇਖੋ ਰਾਵੀ, ਇਹ ਭਾਈ ਇਹ ਤੇ ਕੰਮ ਹਮੇਸ਼ਾ ਹੁੰਦਾ ਹੀ ਰਹਿੰਦਾ। ਠੀਕ ਹੈ ਜੀ। ਜਿਹੜਾ ਘਰ ਹੈਗਾ ਨਾ ਛੋਟੇ ਤੋਂ ਵੱਡਾ ਲੈਣਾ, ਵੱਡੇ ਤੋਂ ਛੋਟਾ, ਇਹ ਬੜੀ ਸਾਡੇ ਗੁਆਂਢ ਦੇ ਵਿੱਚ ਹੀ ਮੇਰੀ ਬੇਟੀ ਦੀਆਂ ਸਹੇਲੀਆਂ ਦੇ ਪੇਰੈਂਟਸ ਦੇ 2 ਟਵਿੰਸ ਹੈਗੇ, ਉਹ ਮੂਵ ਹੋ ਰਹੇ ਘਰੋਂ। ਉਹਨਾਂ ਨੇ ਕਾਲਜ ਦੇਣਾ, ਘਰ ਬਹੁਤ ਵੱਡਾ। ਉਹ ਕਹਿੰਦੇ ਅਸੀਂ ਘਰ ਨੂੰ ਐਮਟੀ ਨੈਸਟ ਹੋ ਗਿਆ। ਹਾਂ ਕਿ ਐਡਾ ਵੱਡਾ ਘਰ ਹੈ, ਇੱਕ ਪਾਸੇ ਜਾਂ ਦੂਜੇ ਪਾਸੇ ਬਹੁਤ ਟਾਈਮ ਲੱਗਦਾ। ਕਹਿੰਦੇ ਸਾਨੂੰ ਲੋੜ ਨਹੀਂ ਹੈਗੀ। ਫਿਰ ਨਾਲੇ ਬੰਦੇ ਦਾ ਮਨ ਵੀ ਭਰ ਜਾਂਦਾ ਇੱਕ ਟਾਈਮ ਤੇ ਆ ਕੇ ਨਾ, ਐਡਾ ਵੱਡਾ ਘਰ ਬੱਚਿਆਂ ਦੇ ਨਾਲ ਹੀ ਹੁੰਦੀ ਰੌਣਕ। ਐਮਟੀ ਨੈਸਟ ਹੋ ਗਿਆ, ਬੱਚੇ ਕਾਲਜ ਚਲੇ ਗਏ, ਕੋਈ ਕਿਤੇ ਜੌਬ ਤੇ ਲੱਗ ਗਿਆ, ਐਡਾ ਵੱਡਾ ਘਰ ਉਹਨੂੰ ਕਿਤੇ ਸਾਫ਼ ਕਰਦੇ ਤੁਹਾਡਾ ਅੱਧਾ ਦਿਨ ਨਿਕਲ ਜਾਂਦਾ। ਕੀ ਲੋੜ? ਉਹ ਫਿਰ ਕਹਿੰਦੇ ਭਾਈ ਛੋਟਾ ਘਰ ਲੈ ਦਿਓ। ਉਹ ਜਿਹੜੇ ਛੋਟੇ ਘਰ ਵਾਲੇ ਆ, ਪਿੱਛੋਂ ਇੰਡੀਆ ਦਾ ਪਰਿਵਾਰ ਆ ਗਿਆ, ਇੱਥੇ 2 ਬੱਚੇ ਹੋ ਗਏ, 2 ਭਰਾ ਸੀ, ਦੋਵਾਂ ਦੇ ਵਿਆਹ ਹੋ ਗਏ। ਉਹ ਜਿਹੜਾ 2 ਬੈਡਰੂਮ ਵਾਲਾ ਘਰ ਸੀ, ਹੋਣਾ ਚਾਹੀਦਾ 5 ਬੈਡਰੂਮ ਦਾ ਘਰ। ਉਹ ਕਹਿੰਦੇ ਛੋਟੇ ਨੂੰ ਵਿੱਚੋਂ ਜਾਂ ਨੂੰ ਕਿਰਾਏ 'ਤੇ ਵੱਡਾ ਲਈ। ਸੋ ਇਹ ਜਿਹੜੀ ਚੀਜ਼ ਹੈ ਇਹ ਚੱਲਦੀ ਰਹਿੰਦੀ ਹੈ। ਇਸ ਵੇਲੇ ਮਾਰਕੀਟ ਵਿੱਚ ਮੂਵਮੈਂਟ ਹੋ ਰਹੀ ਹੈ। ਇੰਨਾ ਕਰਨਾ ਕਰ ਵੀ ਆਹ ਜਿਹੜੇ ਰੀਜ਼ਨਸ ਹੈਗੇ 2-4 ਜਿਹੜੇ ਮੇਨ। ਠੀਕ ਹੈ। ਰੀਅਲ ਏਸਟੇਟ ਦੀ ਇਨਵੈਂਟੋਰੀ ਦਾ ਕੀ ਹਾਲ ਆ? ਇਨਵੈਂਟੋਰੀ ਦੇਖੋ ਵੱਧ ਰਹੀ ਹੈਗੀ ਹੈ। ਹੁਣ ਲੋਕ ਕਾਫੀ ਕਹਿ ਲਓ ਵੀ ਸੋਚ ਰਹੇ ਘਰ ਵੇਚਣ ਦੀ, ਮੂਵ ਹੋਣ ਦੀ। ਪਹਿਲਾਂ ਨਹੀਂ ਸੀ ਮੂਵ ਹੁੰਦੇ। ਰੀਜ਼ਨ ਕੀ ਆ ਰਿਹਾ ਇਸ ਟਾਈਮ ਸੈਲਿੰਗ ਦਾ ਜ਼ਿਆਦਾ? ਮੋਸਟਲੀ ਦੇਰ ਆਰ ਮੈਨੀ ਰੀਜ਼ਨਸ, ਬਟ ਮੇਨ ਰੀਜ਼ਨ ਹੈਗੇ ਲੋਕੀ ਮੂਵ ਹੋ ਰਹੇ ਜੀ। ਅੱਛਾ। ਕੋਈ ਕਹਿੰਦਾ ਸੀ ਕੈਲੀਫੋਰਨੀਆ ਤੋਂ ਉਧਰ ਜਾਣਾ, ਕੋਈ ਕਹਿੰਦਾ ਸੀ ਇੰਡੀਆਨਾ ਤੋਂ ਇੱਧਰ ਨੂੰ ਆਉਣਾ, ਕੋਈ ਕਹਿੰਦਾ ਵਾਸ਼ਿੰਗਟਨ ਨਹੀਂ ਬਹੁਤ ਮਹਿੰਗਾ ਪੈਂਦਾ ਸੀ ਇੱਧਰ ਆਉਣਾ, ਇੱਥੇ ਸਾਡਾ ਫੈਮਿਲੀ ਵਾਲਾ। ਸੋ ਲੋਕੀ ਇੰਨਾ ਕਾਰਨ, ਮੈਂ ਆਪਣੀ ਕਮਿਊਨਿਟੀ ਦੀ ਗੱਲ ਹੈ, ਕਾਫੀ ਕਹਿ ਲਓ ਉਸ ਕਾਰਨ ਕਾਫੀ ਜਿਹੜੀ ਮੂਵਮੈਂਟ ਇਸ ਵੇਲੇ ਹੋ ਰਹੀ ਹੈਗੀ। ਤੇ ਜਿਹੜੇ ਇਮੀਗ੍ਰੇਸ਼ਨ ਦੇ ਕਾਰਨਾਂ ਕਰਕੇ, ਉਹਦੇ ਕਰਕੇ ਵੀ ਆਪਾਂ ਹਿਲਜੁਲ ਦੇਖ ਰਹੇ ਹਾਂ ਆਪਣੀ ਕਮਿਊਨਿਟੀ ਦੀ, ਜੇ ਆਪਾਂ ਗੱਲ ਕਰੀਏ ਤਾਂ। ਹਾਂਜੀ ਦੇਖੋ, ਜਿਵੇਂ ਰਾਮੀ ਭਾਈ ਤੁਹਾਡੇ ਅਸੀਂ ਸ਼ੋਅ ਤੋਂ ਵੀ ਸੁਣਦੇ ਰਹਿੰਦੇ ਹਾਂ, ਕਈ ਸਾਡੇ ਟਰੱਕਿੰਗ ਇੰਡਸਟਰੀ ਨੂੰ ਲੈ ਕੇ ਕਾਫੀ ਹਲਚਲ ਹੈਗੀ ਹੈ। CDL ਜਿਹੜੇ ਤੁਹਾਡੇ ਜਿਹੜੇ ਲਾਇਸੈਂਸ ਨੋਨ ਡੋਮਿਸਾਈਲਡ ਵਾਲਿਆਂ ਦਾ, ਇਹਨਾਂ ਦਾ ਇਫੈਕਟ ਦੇਖੋ। ਕਿਉਂਕਿ ਇਹ ਸਾਡੇ ਨਾਲ ਜੁੜਦੇ ਸਾਡੇ ਭੈਣ ਭਰਾ ਹੈਗੇ ਨੇ, ਜਿਹੜੇ ਇਹਨਾਂ ਕੰਮਾਂ ਵਿੱਚ ਬਹੁਤ ਮਿਹਨਤਾਂ ਇਹਨਾਂ ਨੇ ਕੀਤੀਆਂ ਹੈਗੀਆਂ। ਔਰ ਕਈ ਇਸ ਵੇਲੇ ਕਹਿ ਲਓ ਵੀ ਸਹੀ ਬੰਦੇ ਜਿਹੜੇ ਨੇ ਮਿਹਨਤ ਕਰਕੇ, ਜਿਹੜੇ ਵਰਕ ਪਰਮਿਟ ਸੇ ਘਰ ਲਏ ਸੀਗੇ, ਹੁਣ ਉਹਨਾਂ ਦੀਆਂ ਜਿਹੜੀਆਂ ਤਰੀਕਾਂ ਪੈ ਰਹੀਆਂ, ਉਹ ਤੋਂ ਡਰਦੇ ਮਾਰੇ ਕਈ ਸਾਡੇ ਕੋਲ ਕਲਾਇੰਟ ਆਉਂਦੇ ਨੇ। ਅੱਛਾ। ਔਰ ਮੈਂ ਤੇ ਮੇਰੀ ਪਹਿਲੀ ਰეკਮੈਂਡੇਸ਼ਨ ਇਹੀ ਹੁੰਦੀ ਹੈ ਵੀ ਕਿਸੇ ਤਰੀਕੇ ਨਾਲ ਇਸ ਡੀਲ ਨੂੰ ਬਚਾ ਲਿਆ ਜਾਵੇ। ਵੀ ਤੁਸੀਂ ਘਰ ਇਹਨਾਂ ਦੇ ਅਸੀਂ ਲੋਨ ਕੀਤੇ ਹੋਏ, ਇਹ ਸਾਡੇ ਕਲਾਇੰਟ ਹੈਗੇ, ਸਾਡੇ ਨਾਲ ਹੱਥ ਮਿਲਾ ਕੇ ਗਏ ਸੀ, ਅਸੀਂ ਇਹਨਾਂ ਨੂੰ ਘਰ ਲੈ ਦਿੱਤਾ ਸੀ। ਬਟ ਹੁਣ ਪ੍ਰੋਬਲਮ ਇਹ ਹੈਗੀ ਹੈ ਵੀ ਇਮੀਗ੍ਰੇਸ਼ਨ ਰੂਲਸ ਨੂੰ ਲੈ ਕੇ ਘਬਰਾਹਟ ਬਹੁਤ ਹੈਗੀ ਹੈ। ਔਰ ਕਈਆਂ ਨੂੰ ਤਾਂ ਚਿੱਠੀਆਂ ਵੀ ਆ ਚੁੱਕੀਆਂ ਵੀ ਤੁਸੀਂ ਆਓ, ਉਹ ਜਾਂਦੇ ਵੀ ਨਹੀਂ ਤਰੀਕਾਂ 'ਤੇ, ਵਕੀਲ ਨਾਲ ਵੀ ਨਹੀਂ ਜਾ ਕੇ ਰਾਜੀ। ਸੋ ਡਰ ਤਾਂ ਬਹੁਤ ਪਿਆ ਹੋਇਆ। ਔਰ ਇਹਦੇ ਕਾਰਨ ਕੁਛ ਇੱਕ ਜਿਹੜੇ ਸਾਡੇ ਕਹਿ ਲਓ ਵੀ ਭੈਣ ਭਰਾ ਹੈਗੇ, ਉਹਨਾਂ ਦਾ ਵਿਚਾਰ ਇਹ ਬਣ ਜਾਂਦਾ ਵੀ ਅਸੀਂ ਘਰ ਨੂੰ ਵੇਚ ਕੇ ਆਪ ਥੋੜ੍ਹੀ ਦੇਰ ਕਿਰਾਏ 'ਤੇ ਲੈ ਲਈਏ। ਠੀਕ ਹੈ। ਜੇ ਮਾਹੌਲ ਠੀਕ ਹੋ ਗਿਆ, ਸਾਡੇ ਕੋਲ 4 ਪੈਸੇ ਹੋਣਗੇ, ਅਸੀਂ ਫੇਰ ਘਰ ਲੈ ਲਾਂਗੇ। ਸੋ ਉਹ ਜਿਹੜੀ ਸੈਲਿੰਗ ਹੈ ਇਸ ਵੇਲੇ, ਉਹ ਥੋੜ੍ਹੀ ਜ਼ਿਆਦਾ ਪਿਕ ਕੀਤੀ ਹੋਈ ਹੈ। ਕਾਫੀ ਲਿਸਟਿੰਗਸ ਕਹਿ ਲਓ ਵੀ ਲੋਕੀ ਕਰਾਉਂਦੇ ਨੇ, ਭਾਈ ਤੁਸੀਂ ਸਾਡਾ ਘਰ ਵਿਕਵਾ ਦਿਓ, ਅਤੇ ਆਹ ਰੀਜ਼ਨ ਹੈਗੇ ਆ। ਸੋ ਉਹਨਾਂ ਦੀ ਕਹਿ ਲਓ ਵੀ ਇਸ ਵੇਲੇ ਕਾਫੀ ਇਸ ਵੇਲੇ ਸੋਚ ਬਣੀ ਹੈ ਵੀ ਘਰ ਨੂੰ ਵੇਚ ਦਈਏ। ਚਲੋ ਦੇਖੋ, ਹਾਲਾਤ ਨੇ ਦੇਖੋ, ਜੇ ਪਹਿਲਾਂ ਚੰਗੇ ਸੀ, ਜੇ ਹੁਣ ਮਾੜੇ ਆ, ਕੱਲ ਨੂੰ ਫਿਰ ਚੰਗੇ ਵੀ ਹੋ ਜਾਣਗੇ। ਸੋ ਹੌਸਲਾ ਰੱਖਣਾ ਹੈ, ਚੜ੍ਹਦੀ ਕਲਾ 'ਚ ਰਹਿਣਾ ਹੈ। ਸੋ ਦੈਟਸ ਓਕੇ। ਸਮੇਂ ਜਿਹੜੇ ਉਹ ਅਕਸਰ ਬੀਤਦੇ ਹੀ ਰਹਿੰਦੇ ਆ। ਮਰਦਾਂ 'ਤੇ ਹੀ ਅਕਸਰ ਮੁਸੀਬਤਾਂ ਜਿਹੜੀਆਂ ਉਹ ਪੈਂਦੀਆਂ ਆ, ਅਤੇ ਉਹ ਮੁਸੀਬਤਾਂ ਨੂੰ ਜਿਹੜਾ ਉਹ ਝੱਲਣਾ ਹੀ ਆਪਾਂ ਨੂੰ ਪੈਂਦਾ ਹੁੰਦਾ ਆ। ਇਸ ਤੋਂ ਇਲਾਵਾ ਹਾਰਡ ਮਨੀ ਲੋਨਸ, ਕੋਈ ਕੰਸਟਰਕਸ਼ਨ ਦੇ ਲਈ ਹੋਰ ਕੀ ਆਪਸ਼ਨਸ ਜਿਹੜੀਆਂ ਇਸ ਟਾਈਮ ਹੈਗੀਆਂ, ਜਾਂ ਕੀ ਇਸ ਟਾਈਮ ਮਾਰਕੀਟ ਦੇ ਵਿੱਚ ਡਿਮਾਂਡ ਚੱਲ ਰਹੀ ਹੈ? ਦੇਖੋ ਕਾਫੀ ਉਹੀ ਜਿਹੜੀ ਤੁਸੀਂ ਗੱਲ ਕੀਤੀ ਸੀ ਪਹਿਲਾਂ ਵੀ, ਹਾਰਡ ਟਾਈਮ ਹੈਗਾ ਇਸ ਵੇਲੇ, ਅਤੇ ਇਹਨੂੰ ਹਾਰਡ ਮਨੀ ਦੀ ਵੀ ਲੋੜ ਪੈਂਦੀ ਹੈ। ਉਹਦਾ ਰੀਜ਼ਨ ਇਹ ਆ ਜਾਂਦਾ, ਤੁਹਾਡੇ ਕੋਲ ਐਸੈਟਸ ਬਣੇ ਹੋਏ, ਤੁਹਾਡੇ ਕੋਲ 4 ਘਰ ਨੇ, 3 ਘਰ ਨੇ, 2 ਘਰ ਨੇ, 1 ਘਰ ਹੈਗੇ, ਉਹਦੇ ਵਿੱਚ ਕਾਫੀ ਵੈਲਿਊ ਬਣੀ ਹੋਈ ਹੈ। ਬਟ ਤੁਸੀਂ ਇਨਕਮ ਕਰਨ ਨਹੀਂ ਕੁਆਲੀਫਾਈ ਕਰ ਰਹੇ, ਜਾਂ ਤੁਹਾਡਾ ਕਹਿ ਲਓ ਵੀ ਕ੍ਰੈਡਿਟ ਸਕੋਰ ਇੰਨਾ ਸਟਰੋਂਗ ਨਹੀਂ ਹੈਗਾ, ਬਟ ਤੁਹਾਡੇ ਘਰ ਦੇ ਵਿੱਚ ਐਕੁਇਟੀ ਚੰਗੀ ਹੈਗੀ ਹੈ। ਸਪੋਜ਼ ਕਰੋ 5 ਲੱਖ ਦਾ ਘਰ ਹੈਗਾ, ਔਰ ਤੁਸੀਂ ਸਿਰਫ 50,000 ਤੁਹਾਡਾ ਰਹਿ ਗਿਆ ਜਾਂ ਲੱਖ ਰਹਿ ਗਿਆ, ਉਹਦੇ ਬੇਸ 'ਤੇ ਅਸੀਂ ਕਹਿ ਲਓ ਵੀ ਤੁਹਾਨੂੰ, ਜੇ ਬਾਕੀ ਬੈਂਕਸ ਪਹਿਲਾਂ ਤਾਂ ਸਾਡੀ ਇਹੋ ਕੋਸ਼ਿਸ਼ ਹੁੰਦੀ ਹੈ ਵੀ ਤੁਹਾਨੂੰ ਰੈਗੂਲਰ ਲੋਨ ਲੈ ਕੇ ਦਈਏ। ਸਪੋਜ਼ ਕਰੋ ਉਹ ਵੀ ਫੇਲ ਹੋ ਜਾਂਦਾ, ਫਿਰ ਸਾਡੇ ਕੋਲ ਹਾਰਡ ਮਨੀ ਦੀ ਆਪਸ਼ਨ ਵੀ ਹੈਗੀ ਹੈ। ਔਰ ਹਾਰਡ ਮਨੀ ਲੋਨ ਸਿਰਫ ਤੁਸੀਂ ਇਹ ਨਾ ਕਿਹੋ ਵੀ ਘਰ ਲੈਣ ਵਾਸਤੇ ਹੈਗੀ ਹੈ। ਹਾਰਡ ਮਨੀ ਦੇ ਜਿਹੜੇ ਐਕਚੁਅਲ ਬਾਇਰਸ ਹੈਗੇ ਆ, ਉਹ ਹੈਗੇ ਬਿਜ਼ਨਸ ਓਨਰਸ। ਠੀਕ ਹੈ। ਜਿਨ੍ਹਾਂ ਨੇ ਬਿਜ਼ਨਸ ਦੇ ਉੱਪਰ ਪੈਸਾ ਚੱਕਣਾ 6 ਮਹੀਨੇ ਵਾਸਤੇ ਜਾਂ 2 ਸਾਲ ਵਾਸਤੇ, ਉਹ ਸਾਡੇ ਕੰਪਨੀ ਥਰੂ ਰਾਹੀਂ ਜਾ ਸਕਦੇ। ਅਸੀਂ ਤੁਹਾਡੇ ਵਾਸਤੇ ਹਾਰਡ ਮਨੀ ਦਾ ਅਰੇਂਜ ਕਰ ਸਕਦੇ ਹਾਂ। ਤੁਸੀਂ ਕੰਸਟਰਕਸ਼ਨ ਕਰਵਾਉਣੀ ਹੈ ਘਰ ਦੀ, ਤੁਹਾਡੇ ਕੋਲ ਲਾਟ ਪੇਡ ਫੋਰ ਹੈਗਾ, ਤੁਹਾਨੂੰ ਮਿਲੀਅਨ ਚਾਹੀਦਾ, 2 ਮਿਲੀਅਨ ਚਾਹੀਦਾ, ਤੁਸੀਂ ਹੋਰ ਬਿਜ਼ਨਸ ਕਿੰਨਾ ਚਾਹੁੰਦੇ ਹੋ, ਉਹਨਾਂ ਵਾਸਤੇ ਜੇ ਤੁਸੀਂ ਹਾਰਡ ਮਨੀ ਦਾ ਲੋਨ ਕਰਾਉਣਾ ਚਾਹੁੰਦੇ ਤਾਂ ਜ਼ੈਂਡਰ ਮੌਰਗੇਜ ਐਂਡ ਰੀਅਲ ਏਸਟੇਟ ਇੰਕ ਤੁਹਾਡੀ ਇਸ ਕਹਿ ਲਓ ਵੀ ਸਿਚੁਏਸ਼ਨ ਦੇ ਵਿੱਚ ਵੀ ਹੈਲਪ ਕਰ ਸਕਦੀ ਹੈ ਜੀ। ਫੋਨ ਨੰਬਰ ਸ਼ੇਅਰ ਕਰ ਲਿਓ ਜੀ। ਹਾਂਜੀ ਬਿਲਕੁਲ ਜੀ। ਸੋ ਨੰਬਰ ਹੈਗਾ ਜੀ 559 905 2575,
5599052575 ਜੀ। ਜੀ ਸੋ ਤਾਜ਼ਾ ਸਥਿਤੀ ਦੇ ਬਾਰੇ ਆਪਾਂ ਗੱਲਬਾਤ ਕੀਤੀ 50 ਈਅਰ ਮੌਰਗੇਜ ਦਾ ਜਿਹੜਾ ਆਈਡੀਆ ਫਲੋਟ ਹੋ ਰਿਹਾ ਉਹਦੀ ਗੱਲ ਕੀਤੀ ਹੋਰ ਕੀ ਸਿਚੁਏਸ਼ਨਸ ਇਸ ਟਾਈਮ ਚੱਲ ਰਹੀਆਂ ਆਪਣੀ ਕਮਿਊਨਿਟੀ ਦੇ ਵਿੱਚ ਵੀ ਉਹ ਵੀ ਆਪਾਂ ਡਿਸਕਸ ਕੀਤੀਆਂ ਮੋਹਨ ਚੀਮਾ ਹੁਣਾਂ ਦੇ ਨਾਲ। ਬਾਕੀ ਜੇ ਤੁਸੀਂ ਘਰ ਖਰੀਦਣਾ ਵੇਚਣਾ ਆ ਲਿਸਟ ਕਰਾਉਣਾ ਆ ਲੋਨ ਕਰਵਾਉਣੇ ਆ ਕਮਰਸ਼ੀਅਲ ਦੇ ਐਗ ਦੇ ਘਰਾਂ ਦੇ ਕਿਸੇ ਵੀ ਤਰੀਕੇ ਦਾ ਹਾਰਡ ਮਨੀ ਲੋਨਸ ਇਕਵਿਪਮੈਂਟ ਲੋਨਸ ਉਹਦੇ ਲਈ ਤੁਸੀਂ ਮੋਹਨ ਚੀਮਾ ਜੀ ਹੁਣਾਂ ਦੇ ਨਾਲ ਕੰਟੈਕਟ ਜਿਹੜਾ ਉਹ ਜ਼ਰੂਰ ਕਰੋ ਅਤੇ ਕੋਈ ਵੀ ਸਵਾਲ ਹੋਵੇ ਤਾਂ ਇਹਨਾਂ ਦੇ ਨਾਲ ਕੰਟੈਕਟ ਕਰੋ 5599052575 ਸੋ ਇਸ ਦੇ ਉੱਤੇ ਕਾਲ ਕਰੋ। ਬਹੁਤ ਬਹੁਤ ਧੰਨਵਾਦ ਮੋਹਨ ਚੀਮਾ ਭਾਜੀ, ਮਿਲਦੇ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।